ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈੱਟ ਦੇ ਉੱਤੇ ਸੁਣ ਰਹੇ ਆ, ਫੇਸਬੁੱਕ ਦੇ ਰਾਹੀਂ ਜਿਹੜੇ ਲਾਈਵ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 26 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਉਸ ਦੇ ਨਾਲ ਵਿਸ਼ਵ ਦੇ ਵਿੱਚ ਜੋ ਕੁਛ ਵੀ ਚੱਲ ਰਿਹਾ ਹੈ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਰਾਜੀ, ਅੱਜ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਅਤੇ ਯੂਰਪੀਅਨ ਯੂਨੀਅਨ ਤੋਂ ਜਿਹੜੇ ਉੱਥੇ ਦੇ ਚੇਅਰਮੈਨ ਇੱਕ ਆਏ ਹੋਏ ਸੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ, ਉਹਨਾਂ ਨੇ ਕੱਲ੍ਹ ਮੀਟਿੰਗ ਕੀਤੀ ਹੈਗੀ ਆ। ਉਹਦੇ ਵਿੱਚ ਜਿਹੜੀ ਟੈਰਿਫ ਦੇ ਬਾਰੇ ਗੱਲਬਾਤ ਹੋਈ ਹੈਗੀ ਆ ਅਤੇ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਇਹ ਡਿਕਲੇਅਰ ਕੀਤਾ ਹੈਗਾ ਵੀ ਯੂਰਪੀਅਨ ਯੂਨੀਅਨ ਦੇ ਨਾਲ ਜਿਹੜੀ ਉਹਨਾਂ ਦੀ ਡੀਲ ਹੋਈ ਹੈਗੀ ਆ, ਹਜੇ ਫਾਈਨਲ ਕਿੱਥੇ ਕੁ ਤੱਕ ਪਹੁੰਚੀ ਹੈ ਤਾਂ ਬਾਅਦ 'ਚ ਪਤਾ ਲੱਗਣਾ, ਪਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਉਹ ਯੂਰਪੀਅਨ ਯੂਨੀਅਨ ਆ ਇੱਥੇ ਦੀ ਸੋਇਆਬੀਨ ਅਤੇ ਹੋਰ ਜਿਹੜੇ ਗੈਸ ਰਿਲੇਟਡ ਪ੍ਰੋਡਕਟ ਆ ਉਹ ਲੈਣਗੇ ਅਤੇ US ਜਿਹੜਾ ਆ ਉਹ ਟੈਰਿਫ ਲਾਉਣ ਤੋਂ ਜਿਹੜਾ ਸੰਕੋਚ ਕਰੂਗਾ। ਜੀ ਬਿਲਕੁਲ, ਇਹ ਇੱਕ ਚੰਗੀ ਖਬਰ ਆਪਾਂ ਕਹਿ ਸਕਦੇ ਹਾਂ, ਖਾਸ ਕਰਕੇ ਜਿਹੜੇ ਫਾਰਮਰਸ ਆ ਉਹਨਾਂ ਦੇ ਲਈ ਵੀ ਐਟਲੀਸਟ ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜੀ ਉਹਨਾਂ ਦਾ ਉਤਪਾਦ ਆ ਉਹ ਉੱਥੇ ਵਿਕਣਾ ਸ਼ੁਰੂ ਹੋ ਸਕਦਾ ਹੈ ਅਤੇ ਉਹਨਾਂ ਉੱਤੇ ਟੈਰਿਫ ਜਿਹੜਾ ਉਹ ਨਹੀਂ ਲੱਗੂਗਾ। ਅਤੇ ਕੱਲ੍ਹ ਕਹਿੰਦੇ ਆ ਰਾਸ਼ਟਰਪਤੀ ਟਰੰਪ ਅਤੇ ਜਿਹੜੇ ਯੂਰਪੀਅਨ ਸੰਘ ਦੇ ਜਿਹੜੇ ਅਫੀਸ਼ੀਅਲ ਪਹੁੰਚੇ ਹੋਏ ਸੀ ਉਹਨਾਂ ਨੇ ਇੱਕ ਅਜਿਹੇ ਹੀ ਸਮਝੌਤੇ ਵੱਲ ਨੂੰ ਜਿਹੜੇ ਆ ਕਦਮ ਚੱਕੇ ਨੇ ਵੀ ਇਹ ਜਿਹੜੀ ਡੀਲ ਬਣੂਗੀ ਵੀ ਹੌਲੀ ਹੌਲੀ ਆਪਾਂ ਜ਼ੀਰੋ ਟੈਰਿਫਸ ਵੱਲ ਨੂੰ ਜਿਹੜੇ ਆ ਉਹ ਵਧਾਂਗੇ, ਦੋਨੋਂ ਹੀ ਜਿਹੜੇ ਆ ਯੂਰਪੀਅਨ ਸੰਘ ਵੀ ਅਤੇ ਅਮਰੀਕਾ ਵੀ। ਸੋ ਇਹ ਕਹਿੰਦਾ ਵੀ ਸਾਡਾ ਕਾਮਨ ਗੋਲ ਹੈਗਾ, ਇਹ ਕਾਮਨ ਟੀਚਾ ਆ ਵੀ ਦੋਨੋਂ ਹੀ ਜਿਹੜੇ ਇਹ ਕਹਿ ਲਓ ਵੀ ਵੱਡੇ ਮੁਲਕ ਆ, ਉਹ ਮੁਲਕਾਂ ਦਾ ਝੁੰਡ ਆ ਪੂਰਾ, ਅਤੇ ਇੱਧਰ ਇੱਕ ਅਮਰੀਕਾ ਆ, ਅਤੇ ਉਹ ਕਹਿੰਦੇ ਆ ਵੀ ਦੋਨਾਂ ਦੇ ਹੀ ਜਿਹੜਾ ਵੀ ਉਤਪਾਦ ਇੱਧਰੋਂ ਉੱਧਰੋਂ ਲਿਆ ਜਾਂਦਾ ਆ ਉਸ ਤੋਂ ਬਾਅਦ ਜ਼ੀਰੋ ਟੈਰਿਫ ਵੱਲ ਨੂੰ ਵਧਾਂਗੇ। ਕੱਲ੍ਹ ਹੀ ਅਜੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਗੱਲ ਕਰ ਰਹੇ ਸੀਗੇ ਵੀ ਆਉਣ ਵਾਲੇ ਇਸ ਸਾਲ ਦੇ ਅਖੀਰ ਤੱਕ ਯੂਰਪ ਤੋਂ ਆ ਰਹੀਆਂ ਜਿਹੜੀਆਂ ਗੱਡੀਆਂ ਖਾਸ ਕਰਕੇ ਇੰਪੋਰਟਡ ਗੱਡੀਆਂ ਉਹਨਾਂ ਉੱਤੇ 25% ਤੱਕ ਟੈਰਿਫ ਜਿਹੜਾ ਉਹ ਲਾਇਆ ਜਾ ਸਕਦਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਗੱਲਬਾਤ ਤੋਂ ਬਾਅਦ ਦੇ ਵਿੱਚ ਕੀ ਉਹ ਗੱਲ ਦੇ ਉੱਤੇ ਅੜੇ ਰਹਿਣਗੇ ਜਾਂ ਉਸ ਦੇ ਵਿੱਚ ਥੋੜ੍ਹੀ ਜਿਹੀ ਨਰਮੀ ਆ ਉਹ ਦਿਖਾਉਣਗੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਜੀਨ ਕਲੌਡ ਜੰਕਰ, ਉਹ ਉਹਨਾਂ ਦੇ ਨਾਲ ਜਿਹੜੀ ਵਾਈਟ ਹਾਊਸ ਦਾ ਲਾਨ ਹੈਗਾ ਉੱਥੇ ਪ੍ਰੈਸ ਕਾਨਫਰੰਸ ਹੋਈ, ਉਹਦੇ ਵਿੱਚ ਇਹ ਵੀ ਡਿਸਕਸ ਕੀਤਾ ਗਿਆ ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਮੁੱਦਾ ਜ਼ਰੂਰ ਚੱਕਿਆ ਵੀ ਦੋਨਾਂ ਪਾਸਿਆਂ ਤੋਂ ਕਿਸੇ ਤਰ੍ਹਾਂ ਦਾ ਟੈਰਿਫ ਨਹੀਂ ਲੱਗੂਗਾ ਅਤੇ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਦਿੱਤੀ ਜਾਊਗੀ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਜਿੱਦਾਂ ਤੁਸੀਂ ਸਬਸਿਡੀ ਦੇ ਦਿਓ ਇੱਕ ਚੀਜ਼ ਨੂੰ ਅਤੇ ਫਿਰ ਉਹ ਸਸਤੇ ਰੇਟ ਦੇ ਉੱਤੇ ਜਿਹੜਾ ਹੈਗਾ ਉਹ ਬਣਾ ਸਕਦੇ ਹੈਗੇ ਸਮਾਨ। ਸੋ ਲੱਗਦਾ ਵੀ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਆ ਟੈਨਸ਼ਨ ਆ US ਦੀ ਉਹ ਖਾਸ ਕਰਕੇ ਜਿਹੜਾ ਟਰੇਡ ਇਸ਼ੂ ਆ ਉਹਦੇ ਉੱਤੇ ਕਾਫੀ ਘੱਟ ਗਈ ਹੈਗੀ ਆ। ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਕੱਲ੍ਹ ਰਾਤ ਇੱਕ ਟਵੀਟ ਵੀ ਕੀਤਾ ਜਿਹੜਾ ਉਹ 'ਚ ਉਹਨਾਂ ਨੇ ਕਿਹਾ ਗ੍ਰੇਟ ਟੂ ਬੈਕ ਔਨ ਟਰੈਕ ਵਿਦ ਯੂਰਪੀਅਨ ਯੂਨੀਅਨ, ਦਿਸ ਵਾਜ਼ ਅ ਬਿਗ ਡੇ ਫॉर ਫ੍ਰੀ ਐਂਡ ਫੇਅਰ ਟਰੇਡ। ਸੋ ਦੇਖੋ, ਅਤੇ ਯੂਰਪੀਅਨ ਯੂਨੀਅਨ ਰਿਪਰੈਜ਼ੈਂਟੇਟਿਵ ਕਹਿੰਦੇ ਉਹਨਾਂ ਨੂੰ ਕਿਹਾ ਹੈਗਾ ਆ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਉਹ ਸੋਇਆਬੀਨ ਜਿਹੜੇ ਆ ਸਾਡੇ ਗ੍ਰੇਟ ਫਾਰਮਰਸ ਹੈਗੇ ਉਹਨਾਂ ਤੋਂ ਬਾਈ ਕਰਨਗੇ। ਸਰੋਤਿਆਂ ਨੂੰ ਯਾਦ ਹੋਊਗਾ ਵੀ ਜਦੋਂ ਤੋਂ ਚਾਈਨਾ ਦੇ ਨਾਲ ਟੈਰਿਫ ਵਾਰ ਚੱਲ ਰਿਹਾ
ਤੇ ਚਾਈਨਾ ਕਹਿੰਦੇ ਨੰਬਰ 1 ਬਾਇਰ ਸੀ ਸੋਇਆਬੀਨ ਦਾ। ਸੋ ਉਹਦੇ ਨਾਲ ਜਿਹੜਾ ਬਹੁਤ ਵੱਡਾ ਅਸਰ ਜਿਹੜਾ ਇੱਥੇ ਦੇ ਕਿਸਾਨਾਂ ਦੇ ਉੱਤੇ USA ਦੇ ਉੱਤੇ ਪੈਣਾ ਸੀ। ਤੇ ਅਗਰ ਹੁਣ ਯੂਰਪੀਅਨ ਯੂਨੀਅਨ ਜਿਹੜਾ ਉਹ ਬਾਈ ਕਰਦਾ ਹੈਗਾ ਤੇ ਉਹਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਦੇ ਉੱਤੇ ਜਿਹੜਾ ਅਸਰ ਘੱਟ ਪਏਗਾ। ਜੀ ਬਿਲਕੁਲ। ਕੱਲ੍ਹ ਜਦੋਂ ਇਸੇ ਹੀ ਚੀਜ਼ ਦੇ ਉੱਤੇ ਗੱਲਬਾਤ ਕਰਦੇ ਹੋਏ ਜਿਹੜਾ ਇਹਨਾਂ ਨੇ ਆਖਿਆ ਆ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਟੈਰਿਫਸ ਆ ਉਹਨਾਂ ਉੱਤੇ ਅਸੀਂ ਹੁਣ ਹੋਲਡ ਆਫ ਜਿਹੜਾ ਕਰਕੇ ਰੱਖਾਂਗੇ ਅਤੇ ਰੀਅਸੈਸ ਕਰਾਂਗੇ ਦੁਬਾਰਾ ਉਹਨਾਂ ਟੈਰਿਫਸ ਦੇ ਉੱਤੇ ਮੁੜ ਵਿਚਾਰ ਜਿਹੜੀ ਕੀਤੀ ਜਾਊਗੀ, ਜਿਹੜੀ ਖਾਸ ਕਰਕੇ ਸਟੀਲ ਅਤੇ ਅਲਮੀਨੀਅਮ ਦੇ ਉੱਤੇ ਲਾਏ ਗਏ ਆ 25% ਅਤੇ 10% ਜਿਹੜਾ ਟੈਕਸ ਆ ਉਹ ਐਕਸਟਰਾ ਜਿਹੜਾ ਲਾਇਆ ਗਿਆ ਸੀ, ਜਿਹੜਾ ਵੀ ਉਤਪਾਦ ਉੱਧਰੋਂ ਜਿਹੜਾ ਆ ਰਿਹਾ ਆ। ਸੋ ਵੱਡਾ ਦਿਨ ਆ ਜੇ ਇਸ ਚੀਜ਼ ਦੇ ਵਿੱਚ ਕਾਮਯਾਬ ਹੁਣ ਇਹ ਰਹਿੰਦੇ ਆ। ਸੋ ਕਿਤੇ ਨਾ ਕਿਤੇ ਇਹਦੇ ਵਿੱਚ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਖਾਸੇ ਜਿਹੜੇ ਆ ਖੁਸ਼ ਆ ਉਹ ਹੈਗੇ ਨੇ। ਅਤੇ ਪਿਛਲੇ ਦਿਨਾਂ ਦੇ ਵਿੱਚ ਯਾਦ ਹੋਊਗਾ ਜਦੋਂ ਨੇਟੋ ਦੀ ਕਰਨ ਗਏ ਸੀਗੇ ਮੀਟਿੰਗ ਕਰਨ ਦੇ ਲਈ ਯੂਰਪ ਦੇ ਵਿੱਚ ਰਾਸ਼ਟਰਪਤੀ ਟਰੰਪ ਗਏ ਸੀ, ਉਹਨਾਂ ਨੇ CBS ਨਿਊਜ਼ ਦੇ ਨਾਲ ਇੰਟਰਵਿਊ ਕਰਦੇ ਹੋਏ ਯੂਰਪੀਅਨ ਯੂਨੀਅਨ ਨੂੰ ਦੁਸ਼ਮਣ ਜਿਹੜਾ ਆ ਉਹ ਕਿਹਾ ਸੀਗਾ, ਪਰ ਬਾਅਦ ਦੇ ਵਿੱਚ ਆਪਣੀ ਉਸ ਗੱਲ ਤੋਂ ਜਿਹੜੇ ਉਹਨਾਂ ਨੇ ਹੱਥ ਪਿੱਛੇ ਜਿਹੜੇ ਉਹ ਖਿੱਚ ਲਏ ਸੀਗੇ। ਅਤੇ ਕਹਿੰਦੇ ਟਰੇਡ ਦੇ ਵਿੱਚ ਤਾਂ ਇੱਦਾਂ ਲੱਗਦਾ ਵੀ ਯੂਰਪੀਅਨ ਯੂਨੀਅਨ ਸਾਡਾ ਜਿਹੜਾ ਉਹ ਦੁਸ਼ਮਣ ਹੀ ਹੈਗਾ ਆ। ਪਰ ਅੱਜ ਜਿਹੜਾ ਕਿਤੇ ਨਾ ਕਿਤੇ ਇਹ ਜਿਹੜਾ ਸਮਝੌਤਾ ਹੋਇਆ ਆ, ਇਹ ਗੱਲਬਾਤ ਜਿਹੜੀ ਵਧੀ ਆ ਅਤੇ ਇਹ ਇੱਕ ਚੰਗੇ ਅਸਾਰ ਜਿਹੜੇ ਹੋ ਸਕਦੇ, ਕਿਉਂਕਿ ਇਸੇ ਚੀਜ਼ ਤੋਂ ਡਰਦਿਆਂ ਹੀ ਤਾਂ ਆਲਰੇਡੀ $12 ਬਿਲੀਅਨ ਦਾ ਜਿਹੜਾ ਬੇਲ ਆਊਟ ਪੈਕੇਜ ਵੈਲਫੇਅਰ ਜਿਹੜੀ ਆ ਫਾਰਮਰਸ ਆ ਉਹਨਾਂ ਲਈ ਜਿਹੜੀ ਘੋਸ਼ਣਾ ਉਹਨਾਂ ਨੇ ਪਿਛਲੇ ਦਿਨਾਂ 'ਚ ਕਰ ਦਿੱਤੀ ਗਈ ਸੀਗੀ। ਹੋਪਫੁਲੀ ਸੋ ਇਹ ਵੀ ਆਪਾਂ ਆਸ ਕਰਦੇ ਹਾਂ ਆਪਣਾ ਗੁਆਂਢੀ ਮੁਲਕ ਸ਼ਾਇਦ ਉਹਦੇ ਨਾਲ ਵੀ ਪ੍ਰੈਜ਼ੀਡੈਂਟ ਟਰੰਪ ਇੱਦਾਂ ਦੀ ਡੀਲ ਬਣਾ ਲੈਣ, ਪਰ ਹਜੇ ਕੋਈ ਕੈਨੇਡਾ ਦੇ ਨਾਲ ਜਿਹੜੀ ਆ ਡੀਲ ਉਹਦੇ ਬਾਰੇ ਖਬਰ ਨਹੀਂ ਆਈ। ਪਰ ਇਸ ਜਿਹੜੀ ਨਿਊਜ਼ ਹੈਗੀ ਆ, ਇਹ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਤੋਂ ਬਾਅਦ ਜਿਹੜੇ ਯੂਰੋ ਕਾਰ ਮੇਕਰਸ ਹੈਗੇ ਆ ਯੂਰਪੀਅਨ ਯੂਨੀਅਨ ਮੁਲਕਾਂ ਦੇ BMW, AG, ਵੋਲਕਸਵੈਗਨ, ਫੀਐਟ ਕਰਾਈਸਲਰ ਅਤੇ ਡਾਮਰ AG, ਇਹ ਸਾਰਿਆਂ ਦੇ ਜਿਹੜੇ ਸ਼ੇਅਰ ਆ ਉਹ ਕਾਫੀ ਉੱਪਰ ਗਏ ਹੈਗੇ ਆ। ਅਤੇ ਦੂਸਰੇ ਪਾਸੇ US ਦੀਆਂ ਕੰਪਨੀਆਂ ਵੀ ਜਿਹੜੀਆਂ ਕੋਕਾ ਕੋਲਾ, ਹਾਰਲੇ ਡੇਵਿਡਸਨ, ਬਰਾਊਨ ਫੋਰਮੈਨ, ਜਿਨ੍ਹਾਂ ਨੇ ਕਿਹਾ ਸੀ ਵੀ ਜੇ ਟੈਰਿਫ ਨੇ ਇੰਨਾ ਪੁਸ਼ ਕੀਤਾ ਸਾਨੂੰ ਅਤੇ ਸਾਨੂੰ ਪ੍ਰਾਈਸਾਂ ਜਿਹੜੀਆਂ ਵਧਾਉਣੀਆਂ ਪੈਣੀਆਂ ਅਤੇ ਹੋ ਸਕਦਾ ਸਾਨੂੰ ਪਲਾਂਟ ਵੀ ਹੋਰ ਮੁਲਕਾਂ 'ਚ ਲਾਣੇ ਪੈਣਗੇ, ਅਤੇ ਉਹਨਾਂ ਨੇ ਵੀ ਜਿਹੜਾ ਸੁੱਖ ਦਾ ਸਾਹ ਲਿਆ ਹੈਗਾ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਆਪਾਂ ਵੱਧਦੇ ਹਾਂ। ਜਿਹੜੇ ਸਭ ਨੂੰ ਯਾਦ ਆ ਵੀ ਜਿਹੜੇ ਡਿਪਟੀ ਅਟਰਨੀ ਜਨਰਲ ਹੈਗੇ ਨੇ ਰੌਡ ਰੋਜ਼ਨਟਾਈਨ, ਉਹਨਾਂ ਦੇ ਖਿਲਾਫ ਜਿਹੜਾ ਇੰਪੀਚਮੈਂਟ ਦਾ ਰੈਜ਼ੋਲੂਸ਼ਨ ਆ ਉਹ ਜਿਹੜੇ ਟਰੰਪ ਦੇ ਨਜ਼ਦੀਕੀ ਕਾਂਗਰਸਮੈਨ ਆ, ਹੋਰ ਰਿਪਬਲਿਕਨ ਕਾਂਗਰਸਮੈਨ ਆ, ਉਹਨਾਂ ਦੇ ਦੁਆਰਾ ਜਿਹੜਾ ਆ ਉਹ ਪੇਸ਼ ਕਰ ਦਿੱਤਾ ਗਿਆ ਆ। ਹਾਊਸ ਫਰੀਡਮ ਕਾਕਸ ਦੇ ਲੀਡਰ ਰਿਪਰੈਜ਼ੈਂਟੇਟਿਵ ਮਾਰਕ ਮੈਡੋਜ਼ ਅਤੇ ਜਿਮ ਜਾਰਡਨ, ਉਹਨਾਂ ਨੇ ਕੱਲ੍ਹ ਜਿਹੜਾ ਜਸਟਿਸ ਡਿਪਾਰਟਮੈਂਟ ਦੇ ਨਾਲ ਜਿਹੜੀ ਆਪਣੀ ਇਹ ਲੜਾਈ ਆ ਉਸ ਨੂੰ ਕਹਿ ਲਓ ਵੀ ਚਰਨ ਸੀਮਾ ਦੇ ਉੱਤੇ ਲਿਆਂਦਾ, ਅਤੇ ਡਿਪਟੀ ਅਟਰਨੀ ਜਨਰਲ ਰੌਡ ਰੋਜ਼ਨਟਾਈਨ ਆ ਉਹਨਾਂ ਦੇ ਖਿਲਾਫ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਜਿਹੜਾ ਰੈਜ਼ੋਲੂਸ਼ਨ ਆ ਉਹ ਪੇਸ਼ ਕਰ ਦਿੱਤਾ ਆ। ਸੋ ਇਹ ਰੈਜ਼ੋਲੂਸ਼ਨ ਜਿਹੜਾ ਹਾਊਸ ਦੇ ਵਿੱਚ ਕਹਿੰਦੇ ਜਾਊਗਾ, ਜਿਸ ਉੱਤੇ ਜਿਹੜੀ ਆ ਵੋਟਿੰਗ ਜਿਹੜੀ ਆ ਉਹ ਹੋ ਸਕਦੀ ਆ। ਸੋ ਸਭ ਨੂੰ ਦੱਸਦੇ ਜਾਈਏ ਵੀ ਜਿਹੜਾ ਰੌਡ ਰੋਜ਼ਨਟਾਈਨ ਹੈਗੇ ਆ ਕਾਫੀ ਲੰਮੇ ਸਮੇਂ ਤੋਂ ਜਿਹੜੇ ਆ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ। ਅਤੇ ਜਿਹੜੀ ਵੱਡੀ ਜ਼ਿਕਰਯੋਗ ਗੱਲ ਇਹ ਹੈਗੀ ਹਰਜੋਤ ਸਿੰਘ ਜੀ, ਇਹ ਇੱਕ ਰਿਪਬਲਿਕਨ ਨੇ, ਇਹਨਾਂ ਨੂੰ ਰਿਪਬਲਿਕਨ ਪ੍ਰੈਜ਼ੀਡੈਂਟ ਨੇ ਨੋਮੀਨੇਟ ਕੀਤਾ ਅਤੇ ਰਿਪਬਲਿਕਨ ਕੰਟਰੋਲਡ ਸੈਨੇਟ ਆ ਉਹਨਾਂ ਨੇ 90 ਤੋਂ ਵੱਧ ਵੋਟਾਂ ਦੇ ਨਾਲ ਇਹਨਾਂ ਨੂੰ ਮਨਜ਼ੂਰੀ ਜਿਹੜੀ ਉਸ ਟਾਈਮ ਦੇ ਉੱਤੇ ਦਿੱਤੀ ਸੀ। ਹੁਣ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਇਹ ਕ੍ਰਾਸ ਹੇਅਰਸ ਦੇ ਵਿੱਚ ਹੈਗੇ ਨੇ ਵੀ ਇਹਨਾਂ ਦੇ ਨਾਲ ਜਿਹੜਾ ਅੜਿੱਕਾ ਇੱਕ ਹਿਸਾਬ ਦੇ ਨਾਲ ਇਹਨਾਂ ਦਾ ਡਹਿ ਰਿਹਾ ਆ। ਉਮਰ ਇਹਨਾਂ ਦੀ ਬਹੁਤ ਘੱਟ ਆ, ਜਾਂ 53 ਸਾਲ ਜਿਹੜੀ ਉਮਰ ਇਹਨਾਂ ਦੀ ਹੈਗੀ ਆ। ਸੋ ਇਹ ਡਿਪਟੀ ਅਟਰਨੀ ਜਨਰਲ ਨੇ 2017 ਦੇ ਵਿੱਚ ਉੱਦਾਂ ਬਣੇ ਸੀ। ਉਸ ਤੋਂ ਪਹਿਲਾਂ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਜਿਹੜਾ ਕੰਮ ਆ ਉਹ ਪਹਿਲਾਂ ਲੰਮੇ ਸਮੇਂ ਤੋਂ ਹੀ ਜਿਹੜਾ ਉਹ ਕਰਦੇ ਆ ਰਹੇ ਸੀਗੇ। ਸੋ ਹੁਣ ਇਹ ਇੱਕ ਵੱਡੀ ਜਿਹੜੀ ਚਿੰਤਾ ਇਸ ਕਰਕੇ ਆ, ਜਿਹੜੇ ਰਿਪਬਲਿਕਨਸ ਆ ਉਹ ਇਹਨਾਂ ਦੇ ਖਿਲਾਫ ਇਸ ਲਈ ਹੋਏ ਆ ਕਿਉਂਕਿ ਜਿਹੜੀ ਮਿਊਲਰ ਪ੍ਰੋਬ ਆ ਇਹਨਾਂ ਦੀ ਨਿਗਰਾਨੀ ਹੇਠ ਜਿਹੜੀ ਉਹ ਚੱਲ ਰਹੀ ਆ। ਸੋ ਜਿਹੜੇ ਅਟਰਨੀ ਜਨਰਲ ਹੈਗੇ ਨੇ ਜੈਫ ਸੈਸ਼ਨ, ਉਹਨਾਂ ਨੇ ਤਾਂ ਆਪਣੇ ਆਪ ਨੂੰ ਰਿਕਿਊਜ਼ ਜਿਹੜਾ ਕੀਤਾ ਸੀ, ਲਾਂਭੇ ਕੀਤਾ ਸੀ ਇਸ ਪੂਰੀ ਜਿਹੜੀ ਜਾਂਚ ਆ ਉਸ ਤੋਂ। ਅਤੇ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਨੂੰ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸਪੈਸ਼ਲ ਕੌਂਸਲ ਦੇ ਵਜੋਂ ਲਿਆਂਦਾ ਸੀ, ਜੋ ਕਿ ਸਾਬਕਾ FBI ਡਾਇਰੈਕਟਰ ਵੀ ਹੈਗੇ ਨੇ।
ਵੀ ਇਹ ਜਿਹੜੀ ਰਸ਼ੀਅਨ ਮੈਡਲਿੰਗ ਵਾਲੇ ਕੇਸ ਦੇ ਵਿੱਚ ਪੂਰੀ ਜਿਹੜੀ ਆ ਉਹ ਜਾਂਚ ਕਰਨ। ਅਤੇ ਉਹਨਾਂ ਦੀ ਇਸ ਜਾਂਚ ਦੇ ਵਿੱਚ ਹੁਣ ਤੱਕ ਬਹੁਤ ਸਾਰੇ ਲੋਕ ਜਿਹੜੇ ਇੰਡਾਈਟ ਕੀਤੇ ਜਾ ਚੁੱਕੇ, ਉਹਨਾਂ ਉੱਤੇ ਚਾਰਜਿਸ ਲੱਗ ਚੁੱਕੇ ਆ। ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਅਤੇ ਰਸ਼ੀਆ ਦੇ ਜਿਹੜੇ ਲੀਡਰਾਂ ਦੀ ਮੀਟਿੰਗ ਸੀ, ਉਸ ਤੋਂ ਪਹਿਲਾਂ ਇਹਨਾਂ ਨੇ 12 ਬੰਦਿਆਂ ਨੂੰ ਜਿਹੜਾ ਰਸ਼ੀਅਨ ਇੰਟੈਲੀਜੈਂਸ ਆ ਉਹਨਾਂ ਨੂੰ ਵੀ ਇੰਡਾਈਟ ਇਸੇ ਹੀ ਮਾਮਲੇ ਦੇ ਵਿੱਚ ਕੀਤਾ ਸੀਗਾ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਮਾਰਕ ਮੈਡੋਸ ਅਤੇ ਜਿਮ ਜਾਰਡਨ ਜਿਹੜੇ ਹੈਗੇ ਆ, ਅਤੇ ਕਹਿੰਦੇ ਵੀ ਹੋਰ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਹੋਰ ਵੀ ਉਹਨਾਂ ਦੇ ਬਹੁਤ ਸਾਰੇ ਜਿਹੜੇ ਕੋਲੀਗਸ ਆ ਉਹ ਰੌਡ ਰੋਜ਼ਨਟਾਈਨ ਨੂੰ ਇੰਪੀਚ ਜਿਹੜਾ ਆ ਉਹ ਕਰਨਾ ਚਾਹੁੰਦੇ ਆ। ਉਹਨਾਂ ਨੇ ਕਿਹਾ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਆ ਉਹ ਕਾਂਗਰਸ ਤੋਂ ਜਿਹੜੀ ਉਹ ਲੁਕਾਈ ਆ, ਅਤੇ ਉਹਨਾਂ ਨੇ ਜਿਹੜੀ ਓਵਰਸਾਈਟ ਆ ਉਸ ਨੂੰ ਜਾਣਬੁੱਝ ਕੇ ਰੋਕਿਆ ਆ, ਅਬਸਟਰਕਟ ਜਿਹੜਾ ਉਹਨਾਂ ਨੇ ਕੀਤਾ ਆ। ਵੀ ਕਹਿੰਦੇ ਵੀ ਕਈ ਵਾਰੀ ਕਾਂਗਰੈਸ਼ਨਲ ਸਪੀਨਾਜ਼ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਨਹੀਂ ਆ, ਅਤੇ ਕਹਿੰਦੇ ਵੀ ਹੁਣ ਬਹੁਤ ਹੋ ਗਿਆ, ਅਤੇ ਅੰਤ ਦੇ ਵਿੱਚ ਹੁਣ ਸਾਨੂੰ ਇਹ ਜਿਹੜਾ ਫੈਸਲਾ ਹੈ ਉਹ ਲੈਣਾ ਪਿਆ ਆ, ਅਤੇ ਇਹ ਰੈਜ਼ੋਲੂਸ਼ਨ ਰੌਡ ਰੋਜ਼ਨਟਾਈਨ ਡਿਪਟੀ ਅਟਾਰਨੀ ਜਨਰਲ ਨੂੰ ਇੰਪੀਚ ਕਰਨ ਦਾ ਅਸੀਂ ਰੈਜ਼ੋਲੂਸ਼ਨ ਆ ਉਹ ਹਾਊਸ ਦੇ ਵਿੱਚ ਪੇਸ਼ ਕਰ ਦਿੱਤਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਵਲਾਦੀਮੀਰ ਪੁਟਿਨ ਆ ਰਸ਼ੀਆ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ, ਉਹਨਾਂ ਨੂੰ ਕਹਿੰਦੇ ਇੱਕ ਸੌਕਰ ਬਾਲ ਐਜ਼ ਏ ਗਿਫਟ ਦਿੱਤਾ ਸੀ ਜਦੋਂ ਪਿਛਲੀ ਵਾਰੀ ਉਹਨਾਂ ਦੀ ਸਮਿਟ ਹੋਈ ਸੀ ਹੈਲਸਿੰਕੀ ਦੇ ਵਿੱਚ ਫਿਨਲੈਂਡ 'ਚ। ਅਤੇ ਉਹ ਕਹਿੰਦੇ ਜਿਹੜਾ ਸੌਕਰ ਬਾਲ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਟਰਾਂਸਮਿਟਰ ਚਿਪ ਵੀ ਹੋ ਸਕਦੀ ਹੈਗੀ ਆ, ਕਿਉਂਕਿ ਉਹਦੇ ਉੱਤੇ ਇਹ ਲੋਗੋ ਲੱਗਿਆ ਹੋਇਆ ਸੀ। ਅਤੇ ਐਡੀਡਾਸ ਦਾ ਜਿਹੜਾ ਇਹ ਬਾਲ ਆ ਉਹਨਾਂ ਨੇ ਵੀ ਦੱਸਿਆ ਹੈਗਾ ਵੀ ਸਾਡੇ ਟੈਕਨੋਲੋਜੀ ਅਸੀਂ ਯੂਜ਼ ਕਰਦੇ ਹਾਂ। ਕਈ ਜਿਹੜੇ ਬਾਲਸ ਹੁੰਦੇ ਹੈਗੇ ਆ ਉਹਦੇ ਵਿੱਚ ਉਹ ਡਿਫਰੈਂਟ ਫੰਕਸ਼ਨੈਲਿਟੀਜ਼ ਹੁੰਦੀਆਂ ਹੈਗੀਆਂ, ਜਿਹਦੇ ਨਾਲ ਕਹਿੰਦੇ ਵੀ ਐਕਸਕਲੂਸਿਵ ਇਨਫੋਰਮੇਸ਼ਨ ਕਿਸੇ ਵੀ ਪ੍ਰੋਡਕਟ ਦੀ ਜਿਹੜੀ ਹੁਣ ਦਿੱਤੀ ਜਾਂਦੀ ਹੈ, ਅਤੇ ਸਪੈਸ਼ਲ ਕੰਪੀਟੀਸ਼ਨ ਦੇ ਚੈਲੰਜਸ ਬਾਰੇ ਦੱਸਿਆ ਜਾਂਦਾ ਹੈਗਾ ਆ। ਅਤੇ ਇਸ ਇਸ਼ੂ ਦਾ ਵੀ ਕਾਫੀ ਜ਼ਿਆਦਾ ਜਿਹੜਾ ਆ ਵਾਈਟ ਹਾਊਸ 'ਚ ਰੌਲਾ ਪਿਆ, ਅਤੇ ਕਈ ਤਾਂ ਸੈਨੇਟਰ ਜਿਹੜੇ ਲਿੰਡਸੇ ਗ੍ਰਾਹਮ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਬਾਲ ਹੈਗਾ ਆ ਇਹ ਸੀਕ੍ਰੇਟ ਇਨਫੋਰਮੇਸ਼ਨ ਲਊਗਾ, ਇਹਨੂੰ ਵਾਈਟ ਹਾਊਸ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ। ਪਰ ਦੂਸਰੇ ਪਾਸੇ ਜਿਹੜੇ US ਸੀਕ੍ਰੇਟ ਸਰਵਿਸ ਆ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਗਿਫਟ ਪ੍ਰੈਜ਼ੀਡੈਂਟ ਨੂੰ ਦਿੱਤਾ ਜਾਂਦਾ ਆ ਉਹਦੀ ਬਹੁਤ ਜ਼ਿਆਦਾ ਸਿਕਿਉਰਿਟੀ ਸਕਰੀਨਿੰਗ ਹੁੰਦੀ ਹੈਗੀ ਆ, ਪਰ ਉਹਦੇ ਬਾਰੇ ਕਿਸ ਤਰ੍ਹਾਂ ਦੀ ਸਕਰੀਨਿੰਗ ਹੁੰਦੀ ਆ ਉਹ ਕਹਿੰਦੇ ਵੀ ਇਹਦੇ ਬਾਰੇ ਅਸੀਂ ਕੋਈ ਵੀ ਜਿਹੜਾ ਸਾਡਾ ਮੈਥਡ ਆ ਉਹ ਆਪਾਂ ਦੱਸ ਨਹੀਂ ਸਕਦੇ, ਕਿਉਂਕਿ ਸਾਡੀ ਜਿਹੜੀ ਰਿਸਪੌਂਸਿਬਿਲਿਟੀ ਆ। ਬਿਲਕੁਲ। ਇਹ ਇੰਡੀਆ ਦੇ ਵਿੱਚ ਯਾਦ ਨਹੀਂ ਹਰਜੋਤ ਸਿੰਘ ਜੀ 2000 ਦਾ ਨੋਟ ਆਇਆ ਸੀ ਤੇ ਕਹਿੰਦੇ ਨੈਨੋ ਚਿਪ ਲੱਗੀ ਆ, ਕਿੰਨੇ 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 ਰੱਖੇ ਆ। ਇਹ ਤਾਂ ਉੱਥੇ ਪਤਾ ਲੱਗ ਜਿਹੜੇ ਤੇ ਅਮਰੀਕਾ ਦੇ ਜਿਹੜੇ ਆ ਕਹਿ ਲਓ ਵੀ ਇੰਨੇ ਪੈਰਾਨੋਇਆ ਜਿਹੜਾ ਦੇਖ ਕੇ ਹੈਰਾਨ ਮੈਂ ਬਹੁਤ ਹੋਇਆ ਆ ਵੀ ਸੀਕ੍ਰੇਟ ਸਰਵਿਸ ਨੇ ਤਾਂ ਡੈਫੀਨੇਟਲੀ ਜਿਹੜਾ ਵੀ ਗਿਫਟ ਮਿਲਣਾ ਉਹਨੂੰ ਚੈੱਕ ਕਰਨਾ ਹੀ ਕਰਨਾ ਆ। ਐਵੇਂ ਹੀ ਜਿਹੜੀ ਗੱਲ ਬਾਤ ਦਾ ਪਤੰਗੜ ਬਣਾਉਣ ਵਾਲੀ, ਮੈਂ ਹੈਰਾਨ ਆ ਵੀ ਉਹਨਾਂ ਦੇ ਆਪਣੇ ਰਿਪਬਲਿਕਨ ਪਾਰਟੀ ਵਾਲੇ ਲਿੰਡਸੇ ਗ੍ਰਾਹਮ ਅਜਿਹੀ ਕਹਿ ਲਓ ਅਫਵਾਹ ਦਾ ਸ਼ਿਕਾਰ ਜਿਹੜਾ ਆ ਉਹ ਹੋਏ ਨੇ। ਉਹਨਾਂ ਨੇ ਇਹ ਜਿਹੜੀ ਗੱਲ ਇਹ ਆਖੀ ਆ, ਇਟਸ ਲਿਟਰਲੀ ਸੇਮ ਜਿਹੜੀ ਇੱਕ ਮੂਵਮੈਂਟ ਅਮਰੀਕਨ ਮੀਡੀਆ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਹੁਣ ਜਿਹੜੀ ਉਹ ਮਿਲੀ ਆ ਵੀ ਪਤਾ ਨਹੀਂ ਗੇਮ ਦੇ ਜ਼ਰੀਏ ਜਿਹੜਾ ਰਸ਼ੀਆ ਵਾਲਿਆਂ ਨੇ ਜਿਹੜਾ ਉਹ ਕਰ ਲੈਣਾ। ਉਹਨਾਂ ਨੇ ਤਾਂ ਹੋਰ ਬੜੇ ਏਜੰਟ ਘੱਲੇ ਆ, ਪਿਛਲੇ ਦਿਨੀ ਤਾਂ ਇੱਕ ਫੜੀ ਆ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਵੀ ਜਿਹੜੀ ਘੁਸਪੈਠ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ, ਹੋਰ ਵੀ ਕਈ ਜਿਹੜੇ ਹੋਣਗੇ, ਪਰ ਇੱਦਾਂ ਦੀ ਮੈਨੂੰ ਨਹੀਂ ਲੱਗਦਾ ਵੀ ਫੁੱਟਬਾਲ ਦੇ ਜ਼ਰੀਏ ਜਿਹੜੀ ਉਹ ਇੱਦਾਂ ਦੀ ਟਰਾਈ ਜਿਹੜੀ ਹੋਊਗੀ। ਸੋ ਪਰ ਫਿਰ ਵੀ ਚਲੋ ਹਾਸਾ ਮਖੌਲ ਵੀ ਜਿਹੜਾ ਕਿਤੇ ਨਾ ਕਿਤੇ ਇੱਦਾਂ ਦਾ ਜਿਹੜਾ ਹੋ ਜਾਂਦਾ ਹੈਗਾ ਆ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਆ। ਸੈਨੋਜ਼ੇ ਦੇ ਵਿੱਚ ਕਹਿੰਦੇ ਇੱਕ ਬੰਦੇ ਦੀ ਕਿਸਮਤ ਜਿਹੜੀ ਆ ਬੀਤੇ ਰਾਤ ਜਿਹੜੀ ਉਹ ਚਮਕੀ ਆ, ਤੇ $543 ਮਿਲੀਅਨ ਦਾ ਜਿਹੜਾ ਜੈਕਪਾਟ ਮੈਗਾ ਮਿਲੀਅਨਸ ਆ ਉਹਨਾਂ ਨੇ ਜਿਹੜੀ ਇੱਥੇ ਇੱਕ ਬੰਦੇ ਨੇ ਸਟੋਰ ਤੇ ਜਿਹੜੇ ਸਚਦੇਵਾ ਜਿਹੜੇ ਸਾਰੇ ਜਾਣਦੇ ਆ, ਖਾਸ ਕਰਕੇ ਜਿਹੜੇ ਸੈਨੋਜ਼ੇ 'ਚ ਰਹਿੰਦੇ ਆ ਉਹਨਾਂ ਦਾ ਸਟੋਰ ਅਰਨੀਜ਼ ਲਿਕਰ ਜੀ ਜਿਹੜਾ ਹੈਗਾ ਇੱਧਰ ਜਿਹੜਾ ਐਵਰਗ੍ਰੀਨ ਏਰੀਆ ਦੇ ਵਿੱਚ ਹੈਗਾ ਆ, ਅਤੇ ਉੱਥੇ ਜਿਹੜੀ ਇਹ ਲੋਟੋ ਜਿਹੜੀ ਆ ਵਿਨਰ ਲੋਟੋ ਨਿਕਲੀ ਹੈਗੀ ਆ। ਸੋ ਸਟੋਰ ਵਾਲਿਆਂ ਨੂੰ ਵੀ ਕਾਫੀ ਪੈਸੇ ਮਿਲਣਗੇ, ਅਤੇ ਜਿਹੜਾ ਬੰਦਾ ਜਿੱਤਿਆ ਆ ਤੇ ਉਹਨੂੰ ਵੀ ਜਿਹੜੀ ਹੈ ਜੀ ਬਹੁਤ ਬਹੁਤ ਵਧਾਈ ਆ। ਮੈਂ ਥੱਲੇ ਹਰਜੋਤ ਸਿੰਘ ਜੀ ਕਮੈਂਟ ਕਈਆਂ ਦੇ ਪੜ੍ਹ ਰਿਹਾ ਸੀ, ਕਹਿੰਦੇ ਚਲੋ ਸ਼ੁਕਰ ਆ ਸੈਨੋਜ਼ੇ 'ਚ ਕੋਈ ਤਾਂ ਬੰਦਾ ਆਇਆ ਵੀ ਜਿਹੜਾ ਹੁਣ ਆਰਾਮ ਦੇ ਨਾਲ ਇੱਥੇ ਰਹਿ ਸਕੂਗਾ, ਕਿਉਂਕਿ ਇੰਨਾ ਮਹਿੰਗਾ ਜਿਹੜਾ ਇੱਥੇ ਮਾਹੌਲ ਹੋਇਆ ਵੀ ਉਹ ਰਹਿਣ ਦਾ ਕਿੰਨਾ ਔਖਾ ਆ। ਸੋ ਕਹਿੰਦੇ ਵੀ ਉਹ ਕੋਲ ਆਪਸ਼ਨਾਂ ਹੈਗੀਆਂ ਵੀ $320 ਮਿਲੀਅਨ ਦਾ ਲਮਸਮ ਆਪਸ਼ਨ ਕੈਸ਼ ਜਿਹੜਾ ਆ ਉਹ ਲੈ ਸਕਦਾ ਆ,
ਅਤੇ 308.1 ਮਿਲੀਅਨ ਤੱਕ ਜਿਹੜਾ ਆ ਉਸ ਨੂੰ ਜਿਹੜੇ ਇਸ ਦੇ ਵਿੱਚੋਂ ਮਿਲਣਗੇ। ਸੋ 543 ਮਿਲੀਅਨ ਤਾਂ ਜਿਹੜਾ ਜੈਕਪਾਟ ਤਾਂ ਜਿੱਤਿਆ ਆ, ਪਰ ਉਹਦੇ ਵਿੱਚੋਂ 300 ਕੁਛ ਮਿਲੀਅਨ ਹੀ ਜਿਹੜੇ ਆ ਉਹ ਮਿਲਣਗੇ। ਸੋ 365 ਦਿਨ ਪੂਰੇ 1 ਸਾਲ ਦਾ ਸਮਾਂ ਜਿਹੜਾ ਆ ਵਿਨਰ ਨੂੰ ਕਹਿੰਦੇ ਆ ਦਿੱਤਾ ਜਾਂਦਾ ਆ ਕਲੇਮ ਕਰਨ ਦੇ ਲਈ। ਸੋ ਅਜੇ ਕੌਣ ਜਿਹੜਾ ਉਹ ਜਿੱਤਿਆ ਆ ਉਹ ਅਜੇ ਮੋਹਰੇ ਜਿਹੜਾ ਆ ਉਹ ਨਹੀਂ ਆਇਆ। ਸੋ ਜਿਹੜੇ ਓਨਰ ਹੈਗੇ ਆ, ਜਿੱਦਾਂ ਤੁਸੀਂ ਦੱਸਿਆ ਹੀ ਆ, ਸਚਦੇਵਾ ਹੋਣੀ, ਉਹ ਕਾਫੀ ਜਿਹੜੇ ਆ ਉਹ ਖੁਸ਼ ਆ ਅਤੇ ਕਹਿੰਦੇ ਤਾਂਤਾ ਲੱਗਾ ਪਿਆ ਹੁਣ ਲੋਕਾਂ ਦਾ ਜਿਹੜੀਆਂ ਲੋਟੋ ਟਿਕਟਾਂ ਜਿਹੜੀਆਂ ਉੱਥੇ ਖਰੀਦਣ ਦੇ ਲਈ, ਖਾਸ ਕਰਕੇ ਜਿਹੜੀਆਂ ਮੈਗਾ ਮਿਲੀਅਨਸ ਦੀਆਂ। ਸੋ ਚਲੋ ਵਧਾਈ ਹੈ ਜੀ ਜਿਹਨੂੰ ਵੀ ਜਿਹੜਾ ਹੁਣ ਘੱਟੋ ਘੱਟ ਸੈਨ ਹੋਜ਼ੇ ਦੇ ਵਿੱਚ ਸੌਖਾ ਜਿਹੜਾ ਆ ਕੋਈ ਰਹਿ ਸਕੂਗਾ ਜੀ। ਅਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਕੈਲੀਫੋਰਨੀਆ 'ਚ ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਹੋਈਆਂ ਹੈਗੀਆਂ, ਖਾਸ ਕਰਕੇ ਯੋਸੇਮਿਟੀ ਜਿਹੜਾ ਸਦਰਨ ਕੈਲੀਫੋਰਨੀਆ ਦਾ ਏਰੀਆ ਹੈਗਾ, ਯੋਸੇਮਿਟੀ ਸਾਈਡ ਨੂੰ ਜਿਹੜੇ ਆ ਰਹੇ ਹੈਗੇ ਸਦਰਨ ਕੈਲੀਫੋਰਨੀਆ ਵੱਲੋਂ, ਉਹ ਬਹੁਤ ਜਗ੍ਹਾ ਜਿਹੜਾ ਬਲੋਕ ਵੀ ਕੀਤਾ ਹੋਇਆ ਆ। ਜਿਹੜਾ ਹਾਈਵੇ 41 ਆ ਉਹ ਕਈ ਜਗ੍ਹਾ ਕਲੋਜ਼ ਵੀ ਕੀਤਾ ਗਿਆ ਆ। 43,000 ਏਕੜਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਅੱਗ ਲੱਗੀ ਹੋਈ ਆ ਅਤੇ 26% ਦੇ ਕਰੀਬ ਸਾਰੀ ਜਿਹੜੀ ਕੰਟੇਨ ਹੋਈ ਹੈਗੀ ਆ। ਸੋ ਬਹੁਤ ਸਾਰੀਆਂ ਜਿਹੜੇ ਆਲੇ ਦੁਆਲੇ ਦੇ ਸ਼ਹਿਰ ਹੈਗੇ ਆ, ਉੱਥੋਂ ਦੇ ਜਿਹੜੇ ਫਾਇਰ ਫਾਈਟਰਸ ਆ ਇਸ ਅੱਗ ਨੂੰ ਜਿਹੜਾ ਆ ਫਾਈਟ ਕਰ ਰਹੇ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਸੈਂਟਾ ਰੋਜ਼ਾ ਦੇ ਵਿੱਚ ਬਹੁਤ ਹੀ ਭਿਆਨਕ ਅੱਗ ਲੱਗੀ ਸੀ, ਜਿਹਦੇ ਨਾਲ 8,000 ਦੇ ਕਰੀਬ ਜਿਹੜੀਆਂ ਸਟਰਕਚਰਸ ਆ, ਜਿਨ੍ਹਾਂ ਦੇ ਵਿੱਚ ਘਰ, ਕਮਰਸ਼ੀਅਲ ਬਿਲਡਿੰਗਾਂ ਸੜ ਗਈਆਂ ਸੀਆਂ ਅਤੇ ਕੁਛ ਲੋਕਾਂ ਦੀਆਂ ਮੌਤਾਂ ਵੀ ਹੋ ਗਈਆਂ ਸੀ। ਜੀ ਜੀ। ਸੋ ਬਿਲਕੁਲ ਸਰੋਤਿਓ, ਜਿਹੜੇ ਕਈ ਵਾਰੀ ਯੋਸੇਮਿਟੀ ਪਾਰਕ ਨੂੰ ਜਾਂਦੇ ਹੁੰਦੇ ਆ, ਮੈਨੂੰ ਲੱਗਦਾ ਵੀ ਬਹੁਤ ਜਗ੍ਹਾ 'ਤੇ ਉਹਨਾਂ ਨੇ ਬੰਦ ਹੀ ਕਰ ਦਿੱਤਾ ਗਿਆ। ਅਤੇ ਹਾਈਵੇ 41 ਦੇ ਉੱਤੇ ਜੇ ਕੋਈ ਯੂਜ਼ ਕਰਨਾ ਚਾਹੁੰਦਾ ਆ ਉਹ ਵੀ ਕਈ ਏਰੀਏ ਦੇ ਵਿੱਚ ਬੰਦ ਆ। ਸੋ ਜੇ ਕਿਸੇ ਨੇ ਵੀ ਇੱਧਰੋਂ ਸਦਰ ਕੈਲੀਫੋਰਨੀਆ ਵੱਲੋਂ ਨੌਰਦਰਨ ਸਾਈਡ ਨੂੰ ਆਉਣਾ ਹੈਗਾ ਤਾਂ ਜ਼ਰੂਰ ਧਿਆਨ ਦੇ ਨਾਲ ਪਹਿਲਾਂ ਜਿਹੜਾ ਆ ਆਪਣਾ ਲੋਕਲ ਜਿਹੜੇ ਹਾਈਵੇਜ਼ ਆ ਉਹ ਜ਼ਰੂਰ ਚੈੱਕ ਕਰ ਲਿਓ। ਬਿਲਕੁਲ ਬਿਲਕੁਲ ਜੀ। ਸੋ ਬਹੁਤ ਜ਼ਰੂਰੀ ਹੈ ਜੀ ਇਹ ਚੀਜ਼ਾਂ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਜਿਹੜੇ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ ਹੈਗੇ ਆ, ਉਹਨਾਂ ਦੀ ਕਾਂਗਰੈਸ਼ਨਲ ਹੀਅਰਿੰਗ ਜਿਹੜੀ ਹੋ ਰਹੀ ਸੀ, ਖਾਸ ਕਰਕੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਸਾਹਮਣੇ ਉਹ ਬੋਲ ਰਹੇ ਸੀਗੇ। ਅਤੇ ਇਹ ਸਾਰੀ ਗੱਲਬਾਤ ਜਿਹੜੀ ਆ ਮੇਨ ਉਸ ਦੇ ਵਿੱਚ ਮੁੱਦਾ ਜਿਹੜਾ ਇਸ਼ੂ ਸੀਗਾ, ਰਾਸ਼ਟਰਪਤੀ ਟਰੰਪ ਅਤੇ ਵਲਾਦੀਮਿਰ ਪੁਤਿਨ ਦੀ ਜਿਹੜੀ ਆ 2 ਘੰਟੇ ਦੀ 1-on-1 ਮੀਟਿੰਗ ਵਿਦਾਊਟ ਐਨੀ ਨੋਟਸ, ਜਿਹੜੀ ਗੋਪਨੀय ਮੀਟਿੰਗ ਜਿਹੜੀ ਹੋਈ ਆ ਉਸ ਨੂੰ ਲੈ ਕੇ ਸੀਗੇ, ਅਤੇ ਨਾਲ ਨਾਰਥ ਕੋਰੀਆ ਨੂੰ ਲੈ ਕੇ ਸੀਗਾ। ਸੋ ਕਹਿੰਦੇ ਕਾਫੀ ਉੱਥੇ ਮਾਹੌਲ ਜਿਹੜਾ ਗਰਮਾਇਆ ਰਿਹਾ। ਜਿਹੜੇ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ ਆ ਅਤੇ ਜਿਹੜੇ ਕਮੇਟੀ ਦੇ ਕੁਛ ਮੈਂਬਰਸ ਆ, ਉਹਨਾਂ ਦੀ ਇੱਕ ਦੂਜੇ ਦੇ ਨਾਲ ਕਹਿ ਲਓ ਵੀ ਉੱਚੀ ਦੇਣੀ ਅਤੇ ਜਿਹੜੀ ਬਹਿਸ ਵੀ ਜਿਹੜੀ ਆ ਉੱਥੇ ਉਹ ਹੋਈ ਆ। ਇਸ ਗੱਲਬਾਤ ਦੇ ਵਿੱਚ ਹਰਜੋਤ ਸਿੰਘ ਜੀ, ਉੱਦਾਂ ਮਾਈਕ ਪੋਂਪੀਓ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਆ, ਜਿਹੜੀਆਂ ਬਹੁਤ ਸਾਰੀਆਂ ਨਿਊਜ਼ ਏਜੰਸੀਆਂ ਨੇ ਖਬਰ ਸ਼ਾਇਆ ਕੀਤੀ ਸੀਗੀ ਵੀ ਜਿਹੜੇ ਨਾਰਥ ਕੋਰੀਆ ਵਾਲੇ ਆ ਅਜੇ ਡੀ-ਨਿਊਕਲੀਅਰਾਈਜ਼ ਵਾਲੇ ਪਾਸੇ ਨੂੰ ਜਿਹੜਾ ਆ ਉਹ ਕਦਮ ਨਹੀਂ ਚੱਕ ਰਹੇ। ਉਸ ਦੇ ਉੱਤੇ ਰਾਸ਼ਟਰਪਤੀ ਟਰੰਪ ਤੱਤੇ ਹੋ ਕੇ ਜਿਹੜਾ ਕਹੀ ਜਾਂਦੇ ਸੀ ਵੀ ਇਹ ਫੇਕ ਨਿਊਜ਼ ਆ, ਗਲਤ ਆ, ਪਰ ਉਹਨਾਂ ਦੇ ਹੁਣ ਅੱਜ ਸੈਕਟਰੀ ਆਫ ਸਟੇਟ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਵੀ ਨਾਰਥ ਕੋਰੀਆ ਚਾਹੇ ਉਹ ਕਹਿ ਰਿਹਾ ਵੀ ਅਸੀਂ ਜਿਹੜਾ ਇੱਕ ਮਿਜ਼ਾਈਲ ਟੈਸਟਿੰਗ, ਜਿਹੜਾ ਮਿਜ਼ਾਈਲ ਲਾਂਚ ਵਾਲਾ ਇੱਕ ਜਿਹੜਾ ਇਲਾਕਾ ਆ ਉਸ ਨੂੰ ਉਹ ਡਿਸਮੈਂਟਲ ਕਰ ਰਹੇ ਆ, ਉਸ ਨੂੰ ਖ਼ਤਮ ਕਰ ਰਹੇ ਆ, ਪਰ ਫਿਰ ਵੀ ਕਹਿੰਦੇ ਨਾਰਥ ਕੋਰੀਆ ਅਜੇ ਵੀ ਫਿਸਲ ਮਟੀਰੀਅਲ ਜਿਹੜਾ ਆ ਉਹ ਲਗਾਤਾਰ ਬਣਾਈ ਜਾ ਰਿਹਾ ਆ, ਪ੍ਰੋਡਿਊਸ ਕਰ ਰਿਹਾ ਆ। ਵੀ ਡਿਸਪਾਈਟ ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ ਨੂੰ ਪਰਮਾਣੂ ਤੋਂ ਰਹਿਤ ਬਣਾਉਣ ਦੀ ਜਿਹੜੀ ਆ ਉਹ ਇੱਕ ਸਹੁੰ ਖਾਧੀ ਸੀ ਰਾਸ਼ਟਰਪਤੀ ਟਰੰਪ ਦੇ ਨਾਲ। ਸੋ ਹੁਣ ਇੱਥੇ ਦੇਖੋ ਹਰਜੋਤ ਸਿੰਘ ਜੀ, ਇਹ ਜ਼ਰੂਰ ਕਿਤੇ ਨਾ ਕਿਤੇ ਹੈਗਾ ਵੀ ਰਾਸ਼ਟਰਪਤੀ ਟਰੰਪ ਇੱਦਾਂ ਦੀਆਂ ਜਿਹੜੇ ਫਿਰ ਝੂਠ ਬੋਲਦੇ ਆ ਅਤੇ ਦੂਜੇ ਮੀਡੀਆ ਦੇ ਉੱਤੇ ਜਿਹੜਾ ਖਾਸ ਕਰਕੇ ਇਲਜ਼ਾਮ ਤੌਹਮਤਾਂ ਲਾਉਂਦੇ ਆ, ਜਿਨ੍ਹਾਂ ਦੀਆਂ ਖਬਰਾਂ ਵੀ ਜਿਹੜੀਆਂ ਸੱਚ ਹੁੰਦੀਆਂ, ਅਤੇ ਲੋਕਾਂ ਦੇ ਵਿੱਚ ਮੀਡੀਆ ਦੇ ਪ੍ਰਤੀ ਫਿਰ ਕਿਤੇ ਨਾ ਕਿਤੇ ਵਿਸ਼ਵਾਸ ਜਿਹੜਾ ਆ ਉਹ ਉੱਠਦਾ ਆ। ਰਾਸ਼ਟਰਪਤੀ ਟਰੰਪ ਨੂੰ ਇੱਦਾਂ ਜਿਹੜਾ ਉਹ ਕਰਨਾ ਨਹੀਂ ਚਾਹੀਦਾ। ਅਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਈ ਪੋਲ ਦੇ ਵਿੱਚ ਇਹ ਵੀ ਚੀਜ਼ ਹਰਜੋਤ ਸਿੰਘ ਜੀ ਸਾਹਮਣੇ ਆਈ ਸੀ ਵੀ ਜਿਹੜੇ ਬਹੁਤੇ ਅਮਰੀਕੀ, ਜਿਨ੍ਹਾਂ ਵਿੱਚ 60% ਤੱਕ ਅਮਰੀਕੀ ਇਹ ਸੋਚਦੇ ਨੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਬਹੁਤਾ ਝੂਠ ਬੋਲਦੇ ਨੇ। ਥੋੜ੍ਹਾ ਬਹੁਤਾ ਝੂਠ ਜਿਹੜਾ ਆ ਉਹ ਹਰ ਵਾਰੀ ਬੋਲਦੇ ਆ, ਅਤੇ ਬਹੁਤ 36% ਜਿਹੜੇ ਲੋਕ ਸੀਗੇ ਉਹ ਕਹਿ ਰਹੇ ਸੀਗੇ ਵੀ ਨਹੀਂ, ਜਿਹੜੇ ਰਾਸ਼ਟਰਪਤੀ ਟਰੰਪ ਉਹ ਹਮੇਸ਼ਾ ਸੱਚ ਬੋਲਦੇ ਆ, ਬਟ 60% ਤੱਕ ਜਿਹੜੇ ਲੋਕ ਇਹੀ ਕਹਿ ਰਹੇ ਆ ਵੀ ਰਾਸ਼ਟਰਪਤੀ ਟਰੰਪ ਜਿਹੜੇ ਝੂਠ ਬੋਲ ਰਹੇ ਆ। ਸੋ ਇਸ ਜਿਹੜੀ ਮੀਟਿੰਗ ਦੇ ਵਿੱਚ ਜਿਹੜੀ ਮਾਈਕ ਪੋਂਪੀਓ ਨੇ ਜਿਨ੍ਹਾਂ ਦੀ ਹੀਅਰਿੰਗ ਹੋਈ ਆ ਉਹ ਗੱਲਬਾਤ ਕਰ ਰਹੇ ਸੀ ਕਮੇਟੀ ਦੇ ਵਿੱਚ,
ਵਲਾਦੀਮਿਰ ਪੁਤਿਨ ਦੇ ਨਾਲ ਹੋਈ ਰਾਸ਼ਟਰਪਤੀ ਟਰੰਪ ਦੀ ਜਿਹੜੀ 2 ਘੰਟੇ ਦੀ ਗੋਪਨੀय ਮੀਟਿੰਗ ਸੀ, ਉਸ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਦਾ ਵਿਸ਼ਾ ਬਣਿਆ। ਜਿਹੜੇ ਕਮੇਟੀ ਦੇ ਮੈਂਬਰ ਸੀਗੇ ਉਹ ਕਹਿ ਰਹੇ ਸੀਗੇ ਵੀ ਕਿਉਂ ਉਹਨਾਂ ਨੇ ਇਹ ਗੱਲਾਂ ਹੋਈਆਂ ਅਤੇ ਕੀ ਰਾਸ਼ਟਰਪਤੀ ਟਰੰਪ ਨੇ ਜਿਹੜੀਆਂ ਆ ਉਹਨਾਂ ਤੋਂ ਉੱਥੇ ਗੱਲਾਂ ਜਿਹੜੀਆਂ ਆ ਉਹ ਆਖੀਆਂ ਨੇ। ਸੋ ਉਹਨਾਂ ਨੇ ਜਿਹੜਾ ਬਿਲਕੁਲ ਉਸ ਦੇ ਉੱਤੇ ਕੋਈ ਬਹੁਤੀ ਗੱਲ ਨਾ ਕੀਤੀ ਅਤੇ ਕਈਆਂ ਨੇ ਤਾਂ ਇਹ ਸਵਾਲ ਉੱਥੇ ਉਹਨਾਂ ਨੂੰ ਕੀਤਾ ਵੀ ਕੀ ਇਹ ਮੀਟਿੰਗ ਕਰਨੀ ਠੀਕ ਸੀਗੀ। ਤਾਂ ਉੱਥੇ ਮਾਈਕ ਪੋਂਪੀਓ ਨੇ ਕਿਹਾ ਵੀ ਕੀ ਇੱਕ ਲੀਡਰ ਦੀ ਦੂਜੇ ਲੀਡਰ ਦੇ ਨਾਲ ਮੀਟਿੰਗ ਦੇ ਉੱਤੇ ਵੀ ਹੁਣ ਜਿਹੜੇ ਸਵਾਲ ਹੋਣਗੇ, ਇਹ ਲੀਡਰਾਂ ਦਾ ਕੰਮ ਹੁੰਦਾ ਹੈ ਗੱਲਬਾਤ ਕਰਨੀ, ਆਪਸ ਦੇ ਵਿੱਚ ਮੁਲਾਕਾਤਾਂ ਕਰਨੀਆਂ। ਪਰ ਹਾਂ ਇੱਕ ਗੱਲ ਜਿਹੜੀ ਜ਼ਰੂਰ ਇਸ ਦੇ ਵਿੱਚ ਤਾਂ ਹੀ ਲੋਕਾਂ ਨੂੰ ਜਿਹੜੀ ਜ਼ਿਆਦਾ ਇਹ ਜਿਹੜੀ ਚੁਭੀ ਹੈਗੀ ਆ ਵੀ ਉਸ ਮੀਟਿੰਗ ਦੇ ਜਿਹੜੇ ਕੋਈ ਵੀ ਨੋਟਸ ਆ ਉਹ ਨਹੀਂ ਹੋਣਗੇ, ਜਿਹੜੇ ਉੱਥੇ ਨੋਟਸ ਜਿਹੜੇ ਆ ਉਹ ਨਹੀਂ ਲਏ ਗਏ। ਸੋ ਕਿਸੇ ਨੂੰ ਵੀ ਜਿਹੜਾ ਕਹਿ ਸਕਦੇ ਇਹਨਾਂ ਦੋਨਾਂ ਲੀਡਰਾਂ ਨੂੰ ਅਤੇ ਟਰਾਂਸਲੇਟਰਾਂ ਨੂੰ ਛੱਡ ਕੇ ਜਿਹੜਾ ਉਹ ਪਤਾ ਨਹੀਂ ਆ ਵੀ ਉਹਨਾਂ ਨੇ ਉੱਥੇ ਕਿਹੜੇ ਇਕਰਾਰ ਕੀਤੇ ਆ। ਉੱਧਰ ਰਸ਼ੀਆ ਵਾਲੇ ਆਪਣੇ ਟੀਵੀਆਂ ਦੇ ਉੱਤੇ ਇਹ ਕਾਫੀ ਉਹਨਾਂ ਨੇ ਰੌਲਾ ਜਿਹੜਾ ਪਾਇਆ ਹੋਇਆ ਆ ਵੀ ਵਲਾਦੀਮਿਰ ਪੁਤਿਨ ਦੇ ਕਹਿਣ ਮੁਤਾਬਕ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਹੈਗੇ ਨੇ ਡੋਨਲਡ ਟਰੰਪ, ਉਹਨਾਂ ਨੇ ਕਈ ਜਿਹੜੇ ਕਹਿ ਲਓ ਵੀ ਗੱਲਬਾਤ ਦੇ ਵਿੱਚ ਇਕਰਾਰ ਜਿਹੜੇ ਆ ਉੱਥੇ ਉਹ ਕੀਤੇ ਨੇ। ਕਿਹੜੇ ਇਕਰਾਰ ਕੀਤੇ ਨੇ ਉਹਨਾਂ ਬਾਰੇ ਜਿਹੜੀ ਆ ਕੋਈ ਵੀ ਖੁਲਾਸੇ ਆ ਜੇ ਨਹੀਂ ਹੋ ਰਹੇ ਜੀ। ਅਗਲੀ ਖਬਰ ਵੱਲ ਚਲੀਏ। ਸਰੋਤੇ ਨੂੰ ਪਤਾ ਹੀ ਆ ਵੀ ਜਿਹੜਾ CNN ਅਤੇ ਫੌਕਸ ਦੋਨੋਂ ਜਿਹੜੇ ਚੈਨਲ ਆ ਆਪਸ ਦੇ ਵਿੱਚ ਕਾਫੀ ਦੁਸ਼ਮਣ ਵੀ ਆ ਅਤੇ ਦੋਨੋਂ ਜਿਹੜੀਆਂ ਡਿਫਰੈਂਟ ਸਾਈਡਸ ਵੀ ਲੈਂਦੇ ਆ। ਪਰ ਅੱਜ ਜਿਹੜੇ ਫੌਕਸ ਨਿਊਜ਼ ਵਾਲੇ ਆ ਉਹ CNN ਦੀ ਇੱਕ ਜਿਹੜੀ ਰਿਪੋਰਟਰ ਆ ਉਹਦੇ ਹੱਕ ਦੇ ਵਿੱਚ ਸ਼ਰੇਆਮ ਆਏ ਹੈਗੇ ਆ। ਕੈਟਲਿਨ ਕੋਲਿਨਸ ਨਾਮ ਦੀ ਇਹ ਰਿਪੋਰਟਰ ਜਿਹੜੀ ਆ CNN ਦੀ, ਇਹ ਰੋਜ਼ ਗਾਰਡਨ ਦੇ ਵਿੱਚ ਜਦੋਂ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਸੀ ਪ੍ਰੈਜ਼ੀਡੈਂਟ ਟਰੰਪ ਦੀ, ਉਸਨੇ ਜਿਹੜੇ ਕੁਐਸਚਨ ਪੁੱਛਿਆ ਖਾਸ ਕਰਕੇ ਰਸ਼ੀਆ ਬਾਰੇ ਅਤੇ ਜਿਹੜੀ ਕੌਮੀ ਵਾਲੀ ਜਿਹੜੀ ਇੱਕ ਹੁਣ ਉਹਨਾਂ ਦੀ ਵੀਡੀਓ ਇੱਕ ਉਹਨਾਂ ਦੇ ਵਕੀਲ ਦੇ ਨਾਲ ਜਿਹੜੀ ਸੀਗੀ ਰਿਕਾਰਡਿੰਗ ਆਡੀਓ ਰਿਲੀਜ਼ ਹੋਈ ਸੀ। ਅਤੇ ਉਸ ਤੋਂ ਬਾਅਦ ਜਿਹੜੇ ਵਾਈਟ ਹਾਊਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਹੈਗੇ ਬਿਲ ਸ਼ਾਈਨ, ਉਹਨਾਂ ਨੇ ਇਸ ਨੂੰ ਬੈਨ ਕਰ ਦਿੱਤਾ ਵੀ ਤੂੰ ਅਗਲੀ ਮੀਟਿੰਗ ਦੇ ਵਿੱਚ ਨਹੀਂ ਆ ਸਕਦੀ। ਅਤੇ ਕਹਿੰਦੇ ਕਾਫੀ ਵੱਧ ਘੱਟ ਵੀ ਬੋਲਿਆ। ਅਤੇ ਇਹ ਸਰੋਤਿਆਂ ਨੂੰ ਪਤਾ ਯਾਦ ਹੋਊਗਾ ਵੀ ਜਿਹੜੇ ਬਿਲ ਸ਼ਾਈਨ ਆ ਉਹ ਕਿਸੇ ਟਾਈਮ ਫੌਕਸ ਨਿਊਜ਼ ਦੇ ਉੱਤੇ ਕੰਮ ਕਰਦੇ ਸੀ ਅਤੇ ਮਈ 2017 ਦੇ ਵਿੱਚ ਉਹਨਾਂ ਨੂੰ ਇੱਕ ਸੈਕਸ਼ੂਅਲ ਹਰਾਸਮੈਂਟ ਸਕੈਂਡਲ 'ਚ ਫੜਿਆ ਗਿਆ ਸੀ ਅਤੇ ਉਹ ਤੋਂ ਬਾਅਦ ਫਿਰ ਉਹ ਉੱਥੋਂ ਛੱਡ ਗਿਆ ਸੀ ਅਤੇ ਵਾਈਟ ਹਾਊਸ ਨੇ ਉਹਨਾਂ ਨੂੰ ਫਿਰ ਜੁਲਾਈ 5 ਨੂੰ ਹਾਇਰ ਕਰ ਲਿਆ ਸੀ। ਸੋ ਹੁਣ ਫੌਕਸ ਨਿਊਜ਼ ਵਾਲੇ ਕਹਿੰਦੇ ਆ ਭਈ ਜੇ ਇੱਕ ਰਿਪੋਰਟਰ ਜਿਹੜਾ ਕੁਐਸਚਨ ਪੁੱਛ ਰਿਹਾ, ਜਿਹੜਾ ਕੁਐਸਚਨ ਆਫ ਦਾ ਡੇ ਹੈਗਾ, ਉਹ ਚਾਹੇ ਉਹ ਪ੍ਰੈਜ਼ੀਡੈਂਟ ਜਾਂ ਉਹਦਾ ਸਟਾਫ ਉਹਨੂੰ ਪਸੰਦ ਕਰਦਾ ਜਾਂ ਨਹੀਂ ਕਰਦਾ, ਉਹ ਉਸ ਰਿਪੋਰਟਰ ਦਾ ਹੱਕ ਹੈਗਾ ਆ। ਸੋ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਰੋਕ ਨਹੀਂ ਸਕਦੇ ਹੈਗੇ ਜਿਹੜਾ ਕੁਐਸਚਨ ਪੁੱਛਣ ਤੋਂ। ਬਿਲਕੁਲ ਦੁਸ਼ਮਣ ਨਹੀਂ ਆਪਾਂ ਕਹਿ ਸਕਦੇ, ਵਿਚਾਰਕ ਮਤਭੇਦ ਜਿਹੜੇ ਦੋਨਾਂ ਪਾਰਟੀਆਂ ਦੇ ਜਿਹੜੇ ਹੈਗੇ ਨੇ। ਸੋ ਦੁਸ਼ਮਣ ਕਹਿਣਾ ਤਾਂ ਆਪਸ ਦੇ ਵਿੱਚ ਮੈਂ ਕਹੂੰਗਾ ਵੀ ਗਲਤ ਗੱਲ ਹੋਊਗੀ। ਸੋ ਬਿਲ ਸ਼ਾਈਨ ਦੀ ਵੀ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਅਤੇ ਆਉਣਾ ਵੀ ਚਾਹੀਦਾ ਕਿਉਂਕਿ ਅੱਜ ਜਿਹੜੇ CNN ਵਾਲਿਆਂ ਨੂੰ ਜਿਹੜੇ ਡੈਮੋਕ੍ਰੇਟ ਵਾਲੇ ਪਾਰਟੀ ਵਾਲੇ ਜਿਹੜੇ ਸਮਰਥਨ ਕਰਦੇ ਨੇ, ਨੋ ਡਾਊਟ ਉਸ ਦੇ ਵਿੱਚ ਹੈਗਾ ਆ। ਅਤੇ ਰਿਪਬਲਿਕਨ ਪਾਰਟੀ ਦਾ ਜਿਹੜਾ ਇਸ ਟਾਈਮ ਵਾਈਟ ਹਾਊਸ ਹੈਗਾ ਆ ਅਤੇ ਉਹ ਇਸ ਤਰੀਕੇ ਨਾਲ ਰੋਕਣਗੇ। ਅਤੇ ਕੱਲ੍ਹ ਨੂੰ ਜਦੋਂ ਫੌਕਸ ਵਾਲਿਆਂ ਨੂੰ ਜੇ ਡੈਮੋਕ੍ਰੇਟ ਪਾਰਟੀ ਵਾਲਿਆਂ ਨੇ ਰੋਕਿਆ ਅਤੇ ਕਿੰਨਾ ਵਿਵਾਦ, ਕਿੰਨਾ ਰੌਲਾ ਰੱਪਾ ਜਿਹੜਾ ਉਸ ਦੇ ਵਿੱਚ ਉਹ ਪੈਣਾ ਆ। ਅਤੇ ਪੱਤਰਕਾਰਤਾ ਫਿਰ ਉਹ ਜਿਹੜੀ ਉਹ ਕੀ ਰਹਿ ਜਾਂਦੀ ਆ। ਇਹ ਤਾਂ ਟੋਟਲ ਅਥੋਰੀਟੇਰੀਅਨ ਵਾਲੀ ਜਿਹੜੀ ਗੱਲ ਆ, ਵਾਈਟ ਹਾਊਸ ਆ ਉਹ ਗੱਲ ਜਿਹੜੀ ਇੱਕ ਹਿਸਾਬ ਨਾਲ ਕਰ ਰਿਹਾ ਆ ਵੀ ਕੋਈ ਸਾਨੂੰ ਜਿਹੜਾ ਆ ਉਹ ਸਵਾਲ ਇੱਦਾਂ ਦਾ ਨਾ ਪੁੱਛੋ ਜਿਹਦਾ ਜਵਾਬ ਦੇਣ ਲੱਗਿਆ ਉਹਨਾਂ ਨੂੰ ਇੱਕ ਹਿਸਾਬ ਨਾਲ ਡਰ ਲੱਗਦਾ ਆ ਅਤੇ ਉਸ ਦੇ ਵਿੱਚ ਕਹਿ ਲਓ ਵੀ ਉਹ ਤੱਤੇ ਪਾਣੀ ਦੇ ਵਿੱਚ ਪੈਂਦੇ ਨੇ। ਸੋ ਆਈ ਗੈਸ ਇਹ ਚੰਗੀ ਗੱਲ ਆ ਵੀ ਉਸ ਜਿਹੜੀ ਹੈਗੀ ਆ ਪੱਤਰਕਾਰ ਬੀਬੀ ਹੈਗੀ ਆ, ਉਸ ਦੇ ਸਮਰਥਨ ਦੇ ਵਿੱਚ ਸਾਰੇ ਜਾਣਿਆਂ ਨੂੰ ਆਉਣਾ ਵੀ ਚਾਹੀਦਾ ਆ। ਇਸ ਤਰੀਕੇ ਦੇ ਨਾਲ ਜਿਹੜਾ ਰੋਕਣਾ ਕਿਸੇ ਇੱਕ ਪੱਤਰਕਾਰ ਨੂੰ ਕਿਉਂਕਿ ਸਵਾਲ ਉਹਨਾਂ ਨੂੰ ਜਿਹੜਾ ਕੌੜਾ ਲੱਗਦਾ ਆ, ਉਹ ਇੱਕ ਗਲਤ ਗੱਲ ਆ। ਅਮਰੀਕਾ ਦੇ ਵਿੱਚ ਅਜਿਹੀਆਂ ਗੱਲਾਂ ਜਿਹੜੀਆਂ ਬਹੁਤ ਘੱਟ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ, ਪਰ ਇਸ ਪ੍ਰਸ਼ਾਸਨ ਦੇ ਦੌਰਾਨ ਇੱਦਾਂ ਦੀਆਂ ਕਾਫੀ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਨੇ। ਅਤੇ ਨਾਲ ਹੀ ਇੱਕ ਹਰਜੋਤ ਸਿੰਘ ਜੀ ਵਾਈਟ ਹਾਊਸ ਨੇ ਇਹ ਵੀ ਕਹਿ ਦਿੱਤਾ ਵੀ ਹੁਣ ਜਿਹੜੇ ਵੀ ਰਾਸ਼ਟਰਪਤੀ ਟਰੰਪ ਕਿਸੇ ਵੀ ਜਿਹੜੇ ਬਾਹਰਲੇ ਮੁਲਕ ਦੇ ਲੀਡਰ ਦੇ ਨਾਲ ਗੱਲਬਾਤ ਕਰਦੇ ਆ, ਉਹਦੀ ਜਿਹੜੀ ਟਰਾਂਸਕ੍ਰਿਪਟ ਆ ਕਿਸੇ ਵੀ ਮੀਡੀਆ ਨੂੰ ਜਿਹੜੀ ਉਹ ਨਹੀਂ ਦਿੱਤੀ ਜਾਇਆ ਕਰੂਗੀ। ਸੋ ਉਹਨਾਂ ਨੇ ਉਸ ਚੀਜ਼ ਦੇ ਉੱਤੇ ਵੀ ਜਿਹੜੀ ਆ ਹੁਣ ਰੋਕ ਲਾ ਦਿੱਤੀ ਆ। ਕੀ ਗੱਲਬਾਤ ਹੋਈ ਆ, ਕੀ ਉਹਨਾਂ ਦੇ ਵਿੱਚ ਆਖਿਆ ਗਿਆ, ਕੀ ਇਕਰਾਰ ਹੋਏ ਨੇ ਜਾਂ ਜੋ ਵੀ ਗੱਲਬਾਤ, ਕਿਉਂਕਿ ਕਿਸੇ ਵੀ ਰਾਸ਼ਟਰਪਤੀ ਦੀ ਜਿਹੜੀ ਵੀ ਗੱਲਬਾਤ ਹੁੰਦੀ, ਜਿਹੜੀ ਅਧਿਕਾਰਤ ਤੌਰ 'ਤੇ ਹੁੰਦੀ ਆ, ਉਹ ਹਰ ਇੱਕ ਚੀਜ਼ ਦੀ ਜਿਹੜੀ ਟਰਾਂਸਕ੍ਰਿਪਟ ਆ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਜਾਂਦੀ ਆ। ਅਤੇ ਹੁਣ ਇਸ ਪ੍ਰਸ਼ਾਸਨ ਦੇ ਅਧੀਨ ਉਸ ਨੂੰ ਵੀ ਜਿਹੜਾ ਹੁਣ ਰੋਕਿਆ ਜਾ ਰਿਹਾ ਹੈਗਾ ਆ। ਜੀ
ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਬੇਟੇ ਹੈਗੇ ਆ ਡੋਨਲਡ ਟਰੰਪ ਜੂਨੀਅਰ, ਉਹਨਾਂ ਦਾ ਜਿਹੜਾ ਡਿਵੋਰਸ ਚੱਲ ਰਿਹਾ ਹੈਗਾ, ਸਰੋਤਿਆਂ ਨੂੰ ਯਾਦ ਹੀ ਹੋਊਗਾ। ਤੇ ਕੱਲ੍ਹ ਉਹਨਾਂ ਦੀ ਨਿਊਯਾਰਕ ਦਾ ਜੱਜ ਵੱਲੋਂ ਇੱਕ ਉਹਨਾਂ ਨੇ ਕਿਹਾ ਹੈਗਾ ਵੀ ਜਿਹੜਾ ਤੁਹਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਹੈਗਾ ਚਾਈਲਡ ਕਸਟਡੀ ਦਾ, ਉਹ ਵਧੀਆ ਹੋਇਆ। ਤੇ ਦੱਸਦੇ ਜਾਈਏ ਵੀ ਡੋਨਲਡ ਟਰੰਪ ਜੂਨੀਅਰ ਦਾ ਜਿਹੜਾ ਵਿਆਹ ਆ 2005 'ਚ ਹੋਇਆ ਸੀ ਤੇ ਉਹਨਾਂ ਦੇ ਕੋਲ 5 ਬੱਚੇ ਆ। ਤੇ ਸੋ ਚਾਈਲਡ ਕਸਟਡੀ ਦੀ ਜਿਹੜੀ ਲੜਾਈ ਉਹਨਾਂ ਦੀ ਹੁਣ ਚੱਲ ਰਹੀ ਸੀ ਵੀ ਬੱਚੇ ਕਿਹਦੇ ਕੋਲ ਰਹਿਣਗੇ, ਕਿੰਨਾ ਸਮਾਂ ਵਾਈਫ ਕੋਲ ਰਹਿਣਗੇ ਜਾਂ ਕਿੰਨਾ ਸਮਾਂ ਉਹਨਾਂ ਦੇ ਕੋਲ ਰਹਿਣਗੇ। ਸੋ ਉਹ ਉਹਨਾਂ ਨੇ ਹੁਣ ਆਪਸ ਦੇ ਵਿੱਚ ਜਿਹੜਾ ਐਗਰੀਮੈਂਟ ਕਰ ਲਿਆ ਹੈਗਾ ਆ। ਤੇ ਹਰਜੋਤ ਸਿੰਘ ਜੀ ਕਿ ਉਹੀ ਜਿਹੜੇ ਆ ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਕੋਈ ਇੱਕ ਇੱਦਾਂ ਦਾ ਪੇਪਰ ਵਾਲੀ ਜਿਹੜੀ ਘਟਨਾ ਜਿਹੜੀ ਵਾਪਰੀ ਸੀ ਵੀ ਉਹਨਾਂ ਨੂੰ ਚਿੱਠੀ ਆਈ ਸੀ ਜਿਸ ਤੋਂ ਬਾਅਦ ਅਚਾਨਕ ਜਿਹੜੇ ਬਿਮਾਰ ਹੋ ਗਏ, ਸੋ ਉਹ ਵਾਲੇ ਬੇਟੇ ਦੀ ਤੁਸੀਂ ਗੱਲ ਕਰ ਰਹੇ ਹੋ? ਉਹਦੇ ਨਹੀਂ, ਉਹਦਾ ਨਹੀਂ, ਮੈਨੂੰ ਉਹਦੇ ਬਾਰੇ ਡਿਟੇਲ ਨਹੀਂ ਪਤਾ ਹੈਗਾ, ਪਰ ਇਹ ਜਿਹੜਾ ਉਹਨਾਂ ਦਾ ਵੱਡਾ ਬੇਟਾ ਹੀ ਆ ਡੋਨਲਡ ਟਰੰਪ ਜੂਨੀਅਰ ਜਿਹੜੇ ਆ। ਜੀ, ਸੋ ਉਹਨਾਂ ਦੀ ਜਿਹੜੀ ਵਾਈਫ ਹੈਗੀ ਆ ਵਨੈਸਾ, ਉਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਡਿਵੋਰਸ ਹੋ ਗਿਆ ਸੀ, ਅੱਡ ਹੋ ਚੁੱਕੇ ਨੇ ਜੀ, ਅੱਡ ਹੋ ਚੁੱਕੇ ਹੈਗੇ ਆ। ਤੇ 2005 'ਚ ਉਹਨਾਂ ਦਾ ਜਿਹੜਾ ਵਿਆਹ ਹੋਇਆ ਸੀਗਾ ਜੀ। ਤੇ ਬ੍ਰੇਕ ਲੈਣੇ ਇੱਥੇ, ਤੇ ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ ਆ ਤੇ ਹੋਰ ਜਿਹੜੀਆਂ ਖਬਰਾਂ ਉਸ ਦੇ ਨਾਲ ਜਿਹੜੀ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਐ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ,
ਲਿਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਅਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਮਈ ਅਤੇ ਜੂਨ ਮਹੀਨੇ ਦੇ ਲਈ ਸਪੈਸ਼ਲ PTO ਇੰਸਟਾਲੇਸ਼ਨ ਆਊਟ ਆਫ ਡੋਰ ਸਿਰਫ $4200 ਵਿੱਚ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500, 408-272-2500 or visit khalsainsurance.com. ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 7575 ਤੇ। ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 7575 877 877 7575 NMLS ID 1267188। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ। ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ। ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਜੁਬਾ ਸਿਟੀ ਤੋਂ ਕਾਫੀ ਬੁਰੀਆਂ ਖਬਰਾਂ ਆ ਰਹੀਆਂ ਪਿਛਲੇ ਕੁਝ ਹਫ਼ਤਿਆਂ ਤੋਂ। ਤੇ ਇੱਕ ਖਬਰ ਹੋਰ ਆ ਰਹੀ ਆ ਵੀ ਜੁਬਾ ਸਿਟੀ ਦੇ ਵਿੱਚ ਦੋ ਜਿਹੜੇ ਪੰਜਾਬੀ ਆ, ਇੱਕ ਬਲਜੀਤ ਸਿੰਘ ਰਾਏ ਨਾਮ ਦਾ ਤੇ 30 ਸਾਲਾਂ ਦਾ ਸੰਦੀਪ ਸਿੰਘ ਲਾਲੀ ਨਾਮ ਦਾ, ਉਹਨਾਂ ਨੂੰ ਜਿਹੜੀ ਆ ਜੁਬਾ ਸਿਟੀ ਦੇ ਪੁਲਿਸ ਨੇ ਜਿਹੜਾ ਅਰੈਸਟ ਕੀਤਾ ਹੈਗਾ ਤੇ ਉਹਨਾਂ ਨੂੰ ਅਲੈਜ ਕੀਤਾ ਗਿਆ ਆ ਤੇ ਉਹਨਾਂ 'ਤੇ ਸ਼ੱਕ ਕੀਤੀ ਗਈ ਆ ਵੀ ਉਹ ਜਿਹੜੇ ਆ ਚੋਰੀ ਦੇ ਜਿਹੜੇ ਟਰੱਕ ਟ੍ਰੇਲਰ ਆ ਉਹ ਔਨਲਾਈਨ ਜਿਹੜਾ ਆ ਵੇਚ ਰਹੇ ਸੀਗੇ। ਤੇ ਜਦੋਂ ਕਿਸੇ ਨੇ ਟ੍ਰੇਲਰ ਉਹ ਬਾਈ ਕੀਤੇ ਤੇ ਉਹ ਫਿਰ DMV ਦੇ ਵਿੱਚ ਰਜਿਸਟਰਡ ਨਹੀਂ ਕਰਾ ਸਕੇ ਕਿਉਂਕਿ ਉਹਨਾਂ ਦੇ ਬਿਨ ਨੰਬਰ ਨਹੀਂ ਸੀ ਕੋਈ ਵੀ ਪੇਪਰ ਵਰਕ ਦੇ ਉੱਤੇ। ਤੇ ਦੋਨੋਂ ਜਿਹੜੇ ਅਰੈਸਟ ਕੀਤੇ ਗਏ ਆ ਉਹਨਾਂ ਨੂੰ $2.5 ਲੱਖ ਦੀ ਬੇਲ ਦੇ ਉੱਤੇ ਜਿਹੜਾ ਆ ਛੱਡਿਆ ਗਿਆ ਰੱਖਿਆ ਜੀ 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 ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉੱਥੋਂ ਆ ਰਹੀ ਆ ਯੂਬਾ ਕਾਊਂਟੀ ਤੋਂ ਹੀ ਆਈ ਆ। ਇੱਕ ਬਹੁਤ ਮੰਦਭਾਗੀ ਖਬਰ ਆ। ਉੱਥੇ ਇੱਕ DUI ਵੂਮਨ ਜਿਹੜੀ ਉਹ ਗੱਡੀ ਚਲਾ ਰਹੀ ਸੀ ਤੇ ਹੈਡ ਔਨ ਕ੍ਰੈਸ਼ ਜਿਹੜਾ ਉਸ ਦੇ ਵਿੱਚ ਹੋਇਆ। ਜਿਹੜਾ ਨਾਰਥ ਬੇਲ ਰੋਡ ਕਾਲਜ ਵਿਊ ਡਰਾਈਵ ਉਸ ਦੇ ਲਾਗੇ ਲਿੰਡਾ ਏਰੀਆ ਦੇ ਵਿੱਚ। ਤੇ ਉੱਥੇ 2 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਹੈ। ਤੇ ਹੁਣ ਇਹ ਔਰਤ ਜਿਹੜੀ DUI ਦੇ ਤਹਿਤ ਜਿਹੜੀ ਗੱਡੀ ਚਲਾ ਰਹੀ ਸੀ ਉਹ ਉਸ ਦੇ ਅਧੀਨ ਇਨਫਲੂਐਂਸ ਦੇ ਅਧੀਨ ਉਸ ਦੇ ਉੱਤੇ ਵਹੀਕਲ ਮੈਨਸਲੌਟਰ ਦੇ ਜਿਹੜੇ ਚਾਰਜਿਸ ਆ ਉਹ ਹੁਣ ਲਾਏ ਗਏ ਆ। ਅਜੇ ਇਸ ਮੌਕੇ ਦੇ ਉੱਤੇ ਉਹਨਾਂ 2 ਮਾਰੇ ਗਏ ਲੋਕਾਂ ਦੀ ਜਿਹੜੀ ਆ
ਉਹ ਸ਼ਨਾਖਤ ਜਿਹੜੀ ਆ ਉਹ ਨਹੀਂ ਕੀਤੀ ਗਈ। ਤੇ ਜੀ ਅਤੇ ਇਸੇ ਤਰ੍ਹਾਂ ਜਿਹੜੀ ਅਗਲੀ ਖਬਰ ਵੀ ਆ ਯੂਬਾ ਸਿਟੀ ਦੀ ਰਿਲੇਟਡ ਹੈਗੀ ਆ। ਯੂਬਾ ਸਿਟੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਆਪਾਂ ਪਿਛਲੇ ਸਮਿਆਂ ਦੇ ਵਿੱਚ ਖਬਰ ਸਾਂਝੀ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਉੱਥੇ ਦਾ ਇੱਕ ਜਿਹੜਾ ਟੀਚਰ ਸੀ ਜਿਮ ਵਿਟੇਕਰ, ਉਹਦੇ ਉੱਤੇ ਕਾਫੀ ਜਿਹੜੇ ਚਾਰਜਸ ਲੱਗਦੇ ਸੀਗੇ ਸੈਕਸ਼ੂਅਲ ਹਰਾਸਮੈਂਟ ਦੇ ਬਹੁਤ ਪੁਰਾਣੇ ਸਮਿਆਂ ਤੋਂ, ਅਤੇ ਉਹ ਹੁਣ ਜਿਹੜੇ ਆ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਗਏ ਹੈਗੇ ਆ ਕਿਉਂਕਿ ਜਿਹੜਾ ਸਕੂਲ ਡਿਸਟ੍ਰਿਕਟ ਆ ਉਹਨਾਂ ਦੀ ਜਿਹੜੀ ਟਰਮੀਨੇਸ਼ਨ ਪ੍ਰੋਸੀਡਿੰਗ ਸ਼ੁਰੂ ਕੀਤੀ ਹੋਈ ਸੀਗੀ ਕਿਉਂਕਿ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਇਨ ਅਪਰੋਪਰੀਏਟ ਕੰਟੈਕਟ ਵਿਦ ਸਟੂਡੈਂਟਸ। ਅਤੇ ਹੁਣ ਉਹਨਾਂ ਨੇ ਜਿਹੜਾ ਆ ਆਪਣਾ ਸਟਰ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਉੱਤੇ ਵੀ ਸੀਗੇ, ਉਹ ਆਪਣੀ ਪੋਜੀਸ਼ਨ ਤੋਂ ਉਹਨਾਂ ਨੇ ਜਿਹੜਾ ਰਿਜ਼ਾਈਨ ਦੇ ਦਿੱਤਾ ਅਤੇ ਉਹਨਾਂ ਨੇ ਇਹ ਕਿਹਾ ਵੀ 2020 ਦੇ ਵਿੱਚ ਜਿਹੜੀਆਂ ਦੁਬਾਰਾ ਕੀ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ। ਜੀ ਬਿਲਕੁਲ, ਕਾਫੀ ਰੌਲਾ ਰੱਪਾ ਜਿਹੜਾ ਆ ਉਹ ਪਿਆ ਸੀ। ਬਿਲਕੁਲ 2 ਉਹਨਾਂ ਦੇ ਉੱਤੇ ਲਾਅਸੂਟ ਚੱਲ ਰਹੇ ਆ ਅਤੇ ਕਈ ਜਿਹੜੇ ਆ ਸੈਕਸ਼ੂਅਲ ਮਿਸਕੰਡਕਟ ਦੀਆਂ ਜਿਹੜੀਆਂ ਕੰਪਲੇਂਟਸ ਆ ਉਹਨਾਂ ਖਿਲਾਫ ਇਸ ਯੂਬਾ ਸਿਟੀ ਹਾਈ ਸਕੂਲ ਟੀਚਰ ਜਿਮ ਵਿਟੇਕਰ ਦੇ ਉੱਤੇ ਚੱਲ ਰਹੀਆਂ ਸੀਗੀਆਂ। ਅਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜਿਹੜੇ ਵੱਧਦੇ ਜਾਈਏ, ਹਰਜੋਤ ਸਿੰਘ ਜੀ, ਹੁਣੇ ਜਿਹੜੇ ਆਪਾਂ ਰਿਪਰੈਜ਼ੈਂਟੇਟਿਵ ਜਿਮ ਜਾਰਡਨ ਹੁਣਾਂ ਦੀ ਗੱਲ ਕੀਤੀ ਆ, ਉਹਨਾਂ ਨੇ ਜਿਹੜਾ ਰੈਜ਼ੋਲਿਊਸ਼ਨ ਤਾਂ ਲਿਆਂਦਾ ਹੀ ਆ ਜਿਹੜੇ ਰੌਡ ਰੋਜ਼ਨਟਾਈਨ ਜਿਹੜੇ ਡਿਪਟੀ ਅਟਾਰਨੀ ਜਨਰਲ ਉਹਨਾਂ ਨੂੰ ਇੰਪੀਚ ਕਰਨ ਦਾ, ਅਤੇ ਨਾਲ ਹੀ ਹੁਣੇ ਜਿਹੜੀ ਖਬਰ ਆ ਉਹ ਆ ਰਹੀ ਆ, ਉਹਨਾਂ ਨੇ ਜਿਹੜਾ ਕਹਿ ਰਹੇ ਆ ਵੀ ਕਿਉਂਕਿ ਹੁਣ ਹਾਊਸ ਸਪੀਕਰ ਦੀ ਜਿਹੜੀ ਕੁਰਸੀ ਆ ਉਹ ਖਾਲੀ ਹੋਣ ਜਾ ਰਹੀ ਆ ਪੌਲ ਰਾਇਨ ਦੇ ਜਿਹੜੇ ਸੇਵਾ ਮੁਕਤ ਹੋਣ ਤੋਂ ਬਾਅਦ 'ਚ ਉਹ ਵੀ ਜਿਹੜਾ ਸੰਨਿਆਸ ਲੈ ਰਹੇ ਨੇ ਸਿਆਸਤ ਤੋਂ, ਤਾਂ ਕਹਿੰਦੇ ਆ ਵੀ ਉਹ ਹੁਣ ਹਾਊਸ ਸਪੀਕਰ ਦੀ ਕੁਰਸੀ ਦੇ ਲਈ ਦੌੜ ਦੇ ਵਿੱਚ ਆ ਉਹ ਆ ਰਹੇ ਨੇ। ਸੋ ਮੈਨੂੰ ਇੱਦਾਂ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਮਿਲ ਵੀ ਸਕਦਾ ਕਿਉਂਕਿ ਇੱਕ ਤਾਂ ਇਹ ਜਿਹੜੇ ਡੋਨਲਡ ਟਰੰਪ ਦੇ ਥੋੜ੍ਹੇ ਕਰੀਬੀ ਵੀ ਨੇ ਅਤੇ ਕਾਫੀ ਹਾਰਡ ਲਾਈਨ ਕੰਜ਼ਰਵੇਟਿਵ ਜਿਹੜੇ ਇਹਨਾਂ ਨੂੰ ਮੰਨਿਆ ਜਾਂਦਾ ਹੈ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੇ ਜਿਮ ਜਾਰਡਨ। ਸੋ ਕਹਿੰਦੇ ਵੀ ਵਨ ਆਫ ਦਾ ਮੋਸਟ ਪਾਵਰਫੁਲ ਕੰਜ਼ਰਵੇਟਿਵ ਹੈਗੇ ਨੇ ਕਾਂਗਰਸ ਦੇ ਵਿੱਚ, ਅਤੇ ਅੱਜ ਸ਼ਾਇਦ ਆਪਣੀ ਜਿਹੜੀ ਆ ਉਹ ਅਨਾਊਂਸ ਕਰਨਗੇ, ਆਪਣੀ ਬਿਡ ਜਿਹੜੀ ਆ ਉਹ ਅਨਾਊਂਸ ਜਿਹੜੀ ਆ ਉਹ ਕਰਨਗੇ। ਇਨਫੈਕਟ ਆਲਰੇਡੀ ਬ੍ਰੇਕਿੰਗ ਨਿਊਜ਼ ਇਹੀ ਆ ਰਹੀ ਆ ਵੀ ਉਹਨਾਂ ਨੇ ਆਪਣੀ ਜਿਹੜੀ ਆ ਅਨਾਊਂਸ ਕਰ ਦਿੱਤੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਜਿਹੜੀ ਐਸਟੈਬਲਿਸ਼ਮੈਂਟ ਆ ਜਿਹੜੀ ਟੀ ਪਾਰਟੀ ਆ ਜਿਸ ਨੂੰ ਕਿਹਾ ਜਾਂਦਾ GOP ਆ, ਉਹ ਇਸ ਦੇ ਹੱਕ ਦੇ ਵਿੱਚ ਇਹਨਾਂ ਦੇ ਨਾਲ ਜਿਹੜੀ ਉਹ ਖੜੂਗੀ ਕਿ ਨਹੀਂ, ਅਤੇ ਉਮੀਦ ਇਹੀ ਆ ਵੀ ਇਹਨਾਂ ਨੂੰ ਜਿਹੜਾ ਸਮਰਥਨ ਜਿਹੜਾ ਕਾਫੀ ਮਿਲ ਜਾਊਗਾ ਅਤੇ ਨਵੇਂ ਜਿਹੜੇ ਹਾਊਸ ਦੇ ਸਪੀਕਰ ਆ ਉਹ ਬਣ ਜਾਣਗੇ। ਜੀ ਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਫੇਸਬੁੱਕ ਆ, ਕਹਿੰਦੇ ਵੀ ਫੇਸਬੁੱਕ ਕਾਫੀ ਫੇਸਬੁੱਕ ਨੂੰ ਝਟਕਾ ਲੱਗਾ ਹੈਗਾ, ਕੱਲ੍ਹ ਤਾਂ ਬਹੁਤ ਵੱਡਾ ਝਟਕਾ ਆ। $110 ਬਿਲੀਅਨ ਜਿਹੜਾ ਆ ਫੇਸਬੁੱਕ ਨੇ ਆਪਣੀ ਮਾਰਕੀਟ ਵੈਲਿਊ ਜਿਹੜੀ ਆ ਲੂਜ਼ ਕਰ ਲਈ ਆ ਕਿਉਂਕਿ ਜਿਹੜੇ ਸਟਾਕ ਆ ਫੇਸਬੁੱਕ ਦੇ ਉਹ ਕਾਫੀ ਥੱਲੇ ਗਏ ਹੈਗੇ ਆ। 20% ਹਰਜੋਤ ਸਿੰਘ ਜੀ ਫੇਸਬੁੱਕ ਦੇ ਸ਼ੇਅਰ ਦੀ ਕੱਲ ਵੈਲਿਊ ਜਿਹੜੀ ਆ ਉਹ ਡਿੱਗੀ, ਜਿਹਦੇ ਚੱਲਦਿਆਂ ਇਹ ਸਾਰਾ ਰੌਲਾ ਰੱਪਾ ਪਿਛਲੇ ਕਾਫੀ ਚਿਰ ਤੋਂ ਜਿਹੜਾ ਆ ਰਿਹਾ ਹੈ। Q2 ਦੇ ਵਿੱਚ ਹੀ ਇਹਨਾਂ ਨੇ ਕਿਤੇ ਨਾ ਕਿਤੇ ਕਿਹਾ ਸੀਗਾ ਵੀ ਸਾਡੀ ਜਿਹੜੀਆਂ ਅਰਨਿੰਗਸ ਆ ਅਗਲੇ ਜਿਹੜੇ ਕੁਆਟਰ ਦੇ ਐਂਡ ਤੱਕ ਜਿਹੜੀਆਂ ਥੋੜ੍ਹੀਆਂ ਘੱਟ ਰਹੀਆਂ ਆ। ਜਦੋਂ ਸ਼ੁਰੂਆਤ ਹੋਈ ਸੀ ਹਰਜੋਤ ਸਿੰਘ ਜੀ ਤਾਂ ਕਹਿੰਦੇ 40 ਤੋਂ 45% ਪ੍ਰੋਫਿਟ ਜਿਹੜਾ ਇਹਨਾਂ ਦਾ ਚੱਲ ਰਿਹਾ ਸੀ। ਸੋ ਇਸ ਵਾਰੀ ਜਿਹੜਾ ਮਿਡ 30s ਜਾਂ ਅਰਲੀ 30s ਦੇ ਵਿੱਚ ਜਿਹੜਾ ਪਰਸੈਂਟੇਜ ਇਹਨਾਂ ਦੇ ਮੁਨਾਫੇ ਵਾਲਾ ਜਿਹੜਾ ਰਿਹਾ ਆ, ਜਿਸ ਦੇ ਚੱਲਦਿਆਂ ਲੋਕਾਂ ਦਾ ਜਿਹੜਾ ਕਹਿ ਲਓ ਵੀ ਇਨਵੈਸਟਰਸ ਦਾ ਜਿਹੜਾ ਭਰੋਸਾ ਆ ਫੇਸਬੁੱਕ ਤੋਂ ਜਿਹੜਾ ਟੁੱਟਾ, ਅਤੇ 20% ਜਿਹੜਾ ਆ ਉਹ ਮਾਰਕੀਟ ਜਿਹੜੀ ਅਚਾਨਕ ਸ਼ੇਅਰ ਜਿਹੜਾ ਫੇਸਬੁੱਕ ਦਾ ਸਿੱਧਾ ਹੀ ਜਿਹੜਾ ਆ ਉਹ ਡਿੱਗ ਪਿਆ। ਅਤੇ ਹਰਜੋਤ ਸਿੰਘ ਜੀ ਬਹੁਤ ਵੱਡਾ ਝਟਕਾ ਆ। ਇਹਦੇ ਨਾਲ ਇੱਕ ਦੋ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਇੱਕ ਤਾਂ ਦੇਖੋ ਜਿਹੜੇ ਬਾਕੀ ਲੋਕ ਵੀ ਜਿਹੜੇ ਯੂਜ਼ ਕਰਦੇ ਨੇ ਫੇਸਬੁੱਕ, ਉਹਨਾਂ ਉੱਤੇ ਵੀ ਜਿਹੜਾ ਪ੍ਰਭਾਵ ਜਿਹੜਾ ਡੈਫੀਨੇਟਲੀ ਪੈ ਸਕਦਾ ਕਿਉਂਕਿ ਇਹਦੇ ਨਾਲ ਜੇ ਇਨਵੈਸਟਰ ਇਹਦੇ ਵਿੱਚੋਂ ਘੱਟਦੇ ਨੇ ਜਾਂ ਸ਼ੇਅਰ ਆਪਣੇ ਵੇਚ ਦਿੰਦੇ ਨੇ, ਇਹ ਵਾਲੇ ਜੋ ਕੁਛ ਵੀ ਹੁੰਦਾ ਆ, ਲੋਕਾਂ ਦਾ ਭਰੋਸਾ ਫੇਸਬੁੱਕ ਤੋਂ ਉੱਠੂਗਾ। ਜਿਹੜੀ ਇਹਨਾਂ ਨੂੰ ਐਡਵਰਟਾਈਜ਼ਮੈਂਟ ਮਿਲਦੀ ਆ, ਹੋਰ ਬਹੁਤ ਕੁਛ ਮਿਲਦਾ ਆ, ਉਹ ਇਸ ਦੇ ਉੱਤੇ ਜਿਹੜੀ ਚੀਜ਼ ਆ ਉਹ ਘੱਟ ਸਕਦੀ ਆ। ਹੁਣ ਮੈਨੂੰ ਲੱਗਦਾ ਕਾਫੀ ਚਿਰ ਹੋ ਗਿਆ ਫੇਸਬੁੱਕ ਨੂੰ ਜਿਹੜਾ ਆ ਮੱਲ ਮਾਰੇ ਹੋਏ। ਆਈ ਥਿੰਕ ਨਵੀਂ ਚੀਜ਼ ਕੋਈ ਨਾ ਕੋਈ ਜਿਹੜੀ ਆ ਆਉਣ ਦੀ ਕਗਾਰ ਤੇ ਹੀ ਹੋਣੀ ਆ ਇਸ ਹਿਸਾਬ ਦੇ ਨਾਲ। ਸੋ ਮੇਨ ਰੀਜ਼ਨ ਇਹਦੇ ਵਿੱਚ ਇੱਕ ਤਰ੍ਹਾਂ ਨਾਲ ਸਰੋਤਿਆਂ ਨੂੰ ਯਾਦ ਹੀ ਹੋਊਗਾ ਵੀ ਕੈਂਬਰਿਜ ਐਨਾਲਿਟੀਕਲ ਡਾਟਾ ਕੰਪਨੀ ਵੱਲੋਂ ਜਿਹੜੇ ਇਲੈਕਸ਼ਨਸ ਦੇ ਵਿੱਚ ਇੰਟਰਫੀਰੈਂਸ ਕੀਤੀ ਗਈ, ਨਾਟ ਓਨਲੀ ਇਨ US, ਹੋਰ ਮੁਲਕਾਂ ਦੇ ਵਿੱਚ ਵੀ। ਅਤੇ ਦੂਸਰਾ ਜਿਹੜਾ ਆ ਕਰੰਸੀ ਦੀ ਗੱਲ ਵੀ ਕਰ ਰਹੇ ਹੈਗੇ ਆ ਵੀ ਜਿਹੜੇ ਕਰੰਸੀ ਆ ਹੋਰ ਮੁਲਕਾਂ ਦੇ ਵਿੱਚ ਜਿਹੜਾ ਉਹਦਾ ਕਾਫੀ ਅਸਰ ਪੈ ਰਿਹਾ ਹੈਗਾ। ਸੋ ਜਿਹੜਾ ਇੰਨਾ
ਜ਼ਿਆਦਾ ਝਟਕਾ ਲੱਗਣਾ ਇੱਕ ਦਿਨ ਦੇ ਵਿੱਚ ਬਹੁਤ ਵੱਡਾ ਆ, ਕਿਉਂਕਿ ਮੈਨੂੰ ਯਾਦ ਆ ਬਹੁਤ ਸਾਰੇ ਜਿਹੜੇ ਲੋਕ ਫੇਸਬੁੱਕ ਤੇ ਕੰਮ ਕਰਦੇ ਆ ਉਹ ਕਹਿੰਦੇ ਵੀ ਤਨਖਾਹ ਤਾਂ ਸਾਨੂੰ ਮੈਟਰ ਨਹੀਂ ਕਰਦੀ, ਸਾਡੇ ਸਟਾਕ ਮੈਟਰ ਕਰਦੇ ਹੈਗੇ ਆ, ਤੇ ਕਿੰਨੀ ਜ਼ਿਆਦਾ ਸਾਡੀ ਵੈਲਿਊ ਸਟਾਕ ਦੀ ਹੈਗੀ ਆ। ਸੋ ਉਹਨਾਂ ਨੂੰ ਹੁਣ ਝਟਕਾ ਲੱਗਾ ਹੈਗਾ, ਬਿਲਕੁਲ ਮਿੱਟੀ ਵੀ ਹੋ ਜਾਂਦੀ ਹੁੰਦੀ ਝਟਪਟ ਇਹ ਜਿਹੜੀਆਂ ਸਟਾਕਾਂ ਦੀ ਉੱਤੇ। ਸੋ ਹਾਲ ਦੀ ਘੜੀ ਤਾਂ ਜਿਹੜੀ ਮਾਰਕੀਟ ਆ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਉਹ ਗੁੱਡੀ ਜਿਹੜੀ ਆ ਉਹ ਚੱਲ ਰਹੀ ਆ, ਉਸ ਦੇ ਵਿੱਚ ਤਾਂ ਜਿਹੜੀ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਕੱਲ੍ਹ ਵੀ ਕਹਿੰਦੇ ਆ ਮਾਰਕੀਟ 150 ਪੁਆਇੰਟ ਜਿਹੜੀ ਉੱਤੇ ਗਈ ਸੀ, ਤੇ ਰਾਈਟ ਨਾਓ ਜਿਹੜੀ ਮਾਰਕੀਟ ਆ 137 ਪੁਆਇੰਟ ਜਿਹੜੀ ਆ ਉੱਤੇ ਗਈ ਹੋਈ ਆ। ਬਿਲਕੁਲ ਜਿਹੜੀ ਇਹ ਗੱਲਬਾਤ ਹੋਈ ਹੈਗੀ ਆ ਕੱਲ੍ਹ ਪ੍ਰੈਜ਼ੀਡੈਂਟ ਟਰੰਪ ਦੀ ਯੂਰਪੀਅਨ ਯੂਨੀਅਨ ਦੇ ਚੇਅਰਮੈਨ ਜਿਹੜੇ ਹੈਗੇ ਆ, ਉਹ ਤੋਂ ਬਾਅਦ ਹੀ ਇਹ ਹੋਈ ਆ ਵੀ ਘੱਟੋ ਘੱਟ ਚਲੋ ਹੁਣ ਇਹਨਾਂ ਮੁਲਕਾਂ ਦੇ ਨਾਲ ਤਾਂ ਨਹੀਂ ਆਪਣਾ ਕੋਈ ਪੰਗਾ ਪਊਗਾ। ਚਾਈਨਾ ਦਾ ਤਾਂ ਹੁਣ ਲਗਭਗ ਮੈਨੂੰ ਲੱਗਦਾ ਸਾਰੇ ਸੋਚਦੇ ਹੀ ਆ ਵੀ ਉਹ ਤਾਂ ਹੁਣ ਰਹੂਗਾ ਹੀ ਰਹੂਗਾ। ਆਈ ਥਿੰਕ ਕਿਤੇ ਨਾ ਕਿਤੇ ਇਹ ਇੱਕ ਜਿਹੜਾ ਬੜਾ ਵਧੀਆ ਕਹਿ ਸਕਦੇ ਆ ਵੀ ਤਰੀਕਾ ਆ ਜੇ ਇਸ ਹਿਸਾਬ ਦੇ ਨਾਲ ਕਾਬੂ ਕਰਨ ਦੀ ਜਿਹੜੀ ਚਾਈਨਾ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਚਾਈਨਾ ਦਾ ਉਤਪਾਦ ਇੰਨਾ ਕੁ ਜ਼ਿਆਦਾ ਹਰ ਇੱਕ ਮਾਰਕੀਟ ਦੇ ਵਿੱਚ ਜਿਹੜਾ ਇਸ ਟਾਈਮ ਫੈਲਿਆ ਹੋਇਆ। ਨਿਰਭਰਤਾ ਤਾਂ ਬਹੁਤ ਹੈਗੀ ਹੈ ਲੋਕਾਂ ਦੀ ਜਿਹੜੇ ਚਾਈਨਾ ਦੇ ਉਤਪਾਦ ਦੇ ਉੱਤੇ, ਪਰ ਕਿਤੇ ਨਾ ਕਿਤੇ ਕੰਟਰੋਲ ਕਰਨਾ ਵੀ ਜਿਹੜਾ ਉਸ ਦੇ ਉੱਤੇ ਹੈਗਾ ਆ। ਸੋ ਬਾਕੀ ਮੁਲਕ ਵੀ ਜਿਹੜੇ ਸਟੀਲ ਤੇ ਐਲੂਮੀਨੀਅਮ ਦੇ ਟੈਰਿਫ ਨੂੰ ਲੈ ਕੇ ਤਾਂ ਹੀ ਰੌਲਾ ਪਾ ਰਹੇ ਸੀ, ਕਹਿੰਦੇ ਵੀ ਚਾਈਨਾ ਆ ਕਸੂਰਵਾਰ, ਕਿਉਂਕਿ ਉਹ ਓਵਰ ਪ੍ਰੋਡਿਊਸ ਕਰ ਰਿਹਾ ਸਟੀਲ ਤੇ ਐਲੂਮੀਨੀਅਮ ਨੂੰ, ਤੇ ਕਸੂਰ ਤੁਸੀਂ ਜਿਹੜਾ ਗੁੱਸਾ ਇੱਕ ਹਿਸਾਬ ਦੇ ਨਾਲ ਸਾਡੇ ਵਰਕਰਾਂ ਦੇ ਉੱਤੇ ਤੇ ਸਾਡੇ ਮੁਲਕਾਂ ਦੇ ਨਾਲ ਜਿਹੜਾ ਉਹ ਕੱਢ ਰਹੇ ਹੋ। ਤੇ ਕੈਨੇਡਾ ਵਾਲੇ ਵਿਚਾਰੇ ਫ੍ਰੀ 'ਚ ਰਗੜ ਹੋ ਗਏ। ਉਹੀ ਨਾ, ਮਤਲਬ ਵਿਚਾਰੇ ਉਹ ਵੀ ਮੈਕਸੀਕੋ ਵਾਲੇ ਵੀ ਸਾਰੇ ਜਿਹੜੇ ਆ ਉਹ ਰਗੜੀ ਜਾਂਦੇ ਆ। ਸੋ ਲੈਟਸ ਸੀ ਜਿਹੜਾ ਚਾਈਨਾ ਨੂੰ ਮਿਲਦਾ ਓਵਰਆਲ ਬਾਕੀ ਮੁਲਕ ਵੀ ਸ਼ਾਇਦ ਇਹ ਚਾਹੁੰਦੇ ਨੇ ਵੀ ਉਹਨਾਂ ਦੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਬੂ ਕੀਤਾ ਜਾਵੇ। ਦੇਖਣਾ ਨਹੀਂ ਚਾਹੁੰਦੇ ਸ਼ਾਇਦ, ਦੇਖੋ ਜੀ ਵੀ ਕੋਈ ਵੀ ਗੱਲ ਆ ਵੀ ਜਿਹੜੇ ਕਾਮਰੇਡ ਆ ਉਹ ਪੂਰੇ ਵਿਸ਼ਵ ਦੇ ਜਿਹੜੇ ਆ ਲੀਡਰਾਂ ਦੇ ਵਿੱਚੋਂ ਜਿਹੜੇ ਆ ਸਰਬ ਉੱਚ ਸੁਪਰ ਪਾਵਰਾਂ ਦੇ ਵਿੱਚ ਜਿਹੜੇ ਆ ਉਹ ਆ ਕੇ ਬੈਠਣ। ਅਮਰੀਕਾ ਦੀ ਉਹਨਾਂ ਨੂੰ ਮੈਨੂੰ ਲੱਗਦਾ ਧੌਂਸ ਮਨਜ਼ੂਰ ਆ ਰਾਦਰ ਦੈਨ ਚਾਈਨਾ ਦੇ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਪਾਕਿਸਤਾਨ ਤੋਂ ਆ। ਪਾਕਿਸਤਾਨ ਦੇ ਵਿੱਚ ਜਿਹੜੇ ਇਮਰਾਨ ਖਾਨ ਆ ਕਹਿੰਦੇ ਇੱਕ ਵਾਰੀ ਉੱਪਰ ਚੜ੍ਹੇ ਫੇਰ ਡਿੱਗੇ ਤੇ ਫੇਰ ਦੁਬਾਰਾ ਕੀ ਹੁਣ ਉਹਨਾਂ ਦੀ ਝੰਡੀ ਜਿਹੜੀ ਉੱਪਰ ਨੂੰ ਜਾਂਦੀ ਦਿਖ ਰਹੀ ਆ। ਉਹਨਾਂ ਨੂੰ ਜਿਹੜੀ ਆ ਸਭ ਤੋਂ ਵੱਧ ਜਿਹੜੀਆਂ ਵੋਟਾਂ ਮਿਲੀਆਂ ਹੈਗੀਆਂ ਆ ਉਹਨਾਂ ਦੀ ਪਾਰਟੀ ਜਿਹੜੀ ਆ ਪਾਕਿਸਤਾਨ ਹਜੇ ਤੱਕ ਪੂਰੀ ਮੈਜੋਰਟੀ ਤਾਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਨੇ, ਚਾਹੇ ਉਹ ਜਿਹੜੀ ਭੁੱਟੋ ਪਾਰਟੀ ਆ ਜਾਂ ਹੋਰ ਜਿਹੜੇ ਇੰਡੀਪੈਂਡੈਂਟ ਆ ਉਹਨਾਂ ਦੇ ਨਾਲ ਰਲ ਕੇ ਚੱਲਣਾ ਪਊਗਾ। ਪਰ ਇਹ ਦੱਸਦੇ ਜਾਈਏ ਵੀ ਜਿਹੜੇ ਇਮਰਾਨ ਖਾਨ ਬੜੇ ਸੁਪਰਸਟਾਰ ਰਹੇ, ਆਪਣੇ ਸਮੇਂ ਤੇ ਕ੍ਰਿਕਟਰ ਰਹੇ ਆ, ਤੇ ਅਮਰੀਕਨ ਜਿਹੜੀ ਕਾਊਂਟਰ ਟੈਰਰਿਜ਼ਮ ਪਾਲਿਸੀ ਆ ਉਹਦੇ ਬਹੁਤ ਹੀ ਉਹ ਕ੍ਰਿਟਿਕ ਰਹੇ ਹੈਗੇ ਆ ਵੀ ਜਿਹੜੀ ਅਮਰੀਕਾ ਦੀ ਕਾਊਂਟਰ ਟੈਰਰਿਜ਼ਮ ਪਾਲਿਸੀ ਹੈਗੀ ਆ, ਖਾਸ ਕਰਕੇ ਅਫਗਾਨਿਸਤਾਨ ਜਾਂ ਪਾਕਿਸਤਾਨ ਦੇ ਵਿੱਚ ਇਹ ਜਿਹੜੀ ਆ ਐਕਸਟ੍ਰੀਮਿਸਟ ਪੈਦਾ ਕਰ ਰਹੀ ਹੈਗੀ ਆ ਉਹਨਾਂ ਦੇ ਮੁਲਕ ਦੇ ਵਿੱਚ। ਸੋ ਲੱਗਦਾ ਇਹ ਆ ਵੀ ਲਗਭਗ ਤਾਂ ਇਹੀ ਆ ਵੀ ਹੁਣ ਪਾਕਿਸਤਾਨ ਦੇ ਜਿਹੜੇ ਅਗਲੇ ਪ੍ਰਾਈਮ ਮਿਨਿਸਟਰ ਆ ਉਹ ਇਮਰਾਨ ਖਾਨ ਹੀ ਹੋਣਗੇ। ਬਿਲਕੁਲ 217 ਚੋਂ ਕਹਿੰਦੇ 194 ਜਿਹੜੇ ਆ ਸੀਟਾਂ ਦਾ ਨਤੀਜਾ ਨੈਸ਼ਨਲ ਅਸੈਂਬਲੀ ਦਾ ਆ ਚੁੱਕਾ, ਜਿਨ੍ਹਾਂ ਵਿੱਚੋਂ 98 ਜਿਹੜੀਆਂ ਸੀਟਾਂ PTI ਜਿਹੜੀ ਇਹਨਾਂ ਦੀ ਪਾਰਟੀ ਹੈਗੀ ਆ ਉਸਨੇ ਜਿੱਤੀਆਂ ਆ। ਨਵਾਜ਼ ਸ਼ਰੀਫ ਵਾਲੀ ਜਿਹੜੀ ਪਾਰਟੀ ਆ ਉਸਨੇ 49, PPP ਹੈਗੀ ਆ ਉੱਥੇ ਵੀ ਜਿਹੜੀ ਪਾਰਟੀ ਉਹਨੇ 23, MMA ਨੇ 4 ਤੇ MQM ਪਾਰਟੀ ਜਿਹੜੀ ਉਹਨਾਂ ਨੇ 3 ਜਿਹੜੀਆਂ ਸੀਟਾਂ ਹੁਣ ਤੱਕ ਜਿੱਤੀਆਂ ਆ। ਕੱਲ੍ਹ ਜਿਹੜੀ ਆਪਾਂ ਮਸੂਦ ਮੱਲੀ ਹੁਣਾਂ ਦੇ ਨਾਲ ਵਿਸ਼ੇਸ਼ ਗੱਲਬਾਤ ਵੀ ਜਿਹੜੀ ਉੱਥੇ ਜਿਹੜੀ ਆਪਣੇ ਸਰੋਤਿਆਂ ਨੂੰ ਸੁਣਾਈ ਸੀ, ਗੱਲਬਾਤ ਵੀ ਕੀਤੀ ਸੀ। ਤੇ ਵੈਸੇ ਚਲੋ ਇੱਕ ਚੀਜ਼ ਮੈਨੂੰ ਇਹਨਾਂ ਦੀ ਇਲੈਕਸ਼ਨ ਦੀ ਇਹ ਚੰਗੀ ਲੱਗੀ ਹੈ, ਜਿੱਦਾਂ ਹੀ ਇਲੈਕਸ਼ਨਾਂ ਹੋਈਆਂ ਪੂਰੇ ਮੁਲਕ 'ਚ ਇਕੱਠੀਆਂ ਹੋਈਆਂ, ਨਾਲ ਦੇ ਨਾਲ ਹੀ ਕਾਊਂਟਿੰਗ ਜਿਹੜੀ ਸ਼ੁਰੂ ਹੋ ਗਈ। ਇੰਡੀਆ ਵਾਲਾ ਹਿਸਾਬ ਨਹੀਂ ਵੀ 3 ਮਹੀਨੇ ਇਲੈਕਸ਼ਨਾਂ ਹੋਣੀਆਂ, ਜਿਹਦੀ ਪਹਿਲੋਂ ਇਲੈਕਸ਼ਨ ਹੋਈ 3 ਮਹੀਨੇ ਜਿਹੜੀਆਂ ਪੇਟੀਆਂ ਬੰਦ ਰਹਿਣੀਆਂ। ਤੇ ਉਹ ਬਹੁਤ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਫਿਰ ਸ਼ੰਕਾ ਤੇ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਵੀ ਪਤਾ ਨਹੀਂ ਵੀ ਅੰਦਰ ਖਾਤੇ ਪਿੱਛੇ ਜਿਹੜੇ ਇਹ ਬਕਸੇ ਜਿਹੜੇ ਉਹਨਾਂ ਬਦਲ ਦਿੱਤੇ ਜਾਂਦੇ ਹੋਣ। ਸੋ ਸਾਰਾ ਕੁਛ ਜਿਹੜਾ ਆ ਉਹ ਚੀਜ਼ ਜਿਹੜੀ ਇੱਥੇ ਗੁੱਡ ਹੋਈ ਆ, ਪਰ ਨਾਲ ਦੇ ਨਾਲ ਇਹ ਵੀ ਹੋਇਆ ਵੀ ਇਹਨਾਂ ਦੇ ਜਿਹੜੇ ਸਰਵਰ ਵਿਚਾਰੇ ਬਹਿ ਗਏ, ਲੋਡ ਜਿਹੜਾ ਆ ਇਹਨਾਂ ਦੇ ਉੱਤੇ ਜ਼ਿਆਦਾ ਪੈ ਗਿਆ ਤੇ ਅਜੇ ਤੱਕ ਜਿਹੜੇ ਨਤੀਜੇ ਆਏ ਨਹੀਂ। ਇਸ ਕਰਕੇ ਬਾਕੀ ਜਿਹੜੀਆਂ ਪਾਰਟੀਆਂ ਆ ਉਹ ਬਹੁਤ ਜਿਹੜੀਆਂ ਹਾਰ ਰਹੀਆਂ ਆ ਉਹ ਨਿਰਾਸ਼ ਨੇ ਤੇ ਉਹ ਕਹਿੰਦੇ ਵੀ ਅਸੀਂ ਇਹਨਾਂ ਨਤੀਜਿਆਂ ਨੂੰ ਕਬੂਲਦੇ ਨਹੀਂ ਆ। ਸੋ ਲੈਟਸ ਸੀ ਕਬੂਲਨੇ ਤਾਂ ਪੈਣਾ ਹੀ ਆ, ਜਿਹੜੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਵਾਲੇ ਜੋ ਅਖੀਰ ਦੇ ਵਿੱਚ ਕਹਿਣਗੇ ਤਾਂ ਫਿਰ ਜਿਹੜਾ ਆ ਉਸ ਹਿਸਾਬ ਦੇ ਨਾਲ ਹੀ ਜਿਹੜੀ ਉਹ ਰਹੂਗੀ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਏਰੀਏ ਤੋਂ ਆ ਰਹੀ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਕਹਿੰਦੇ ਪਈ 21 ਦਿਨ ਲਗਾਤਾਰ ਜਿਹੜੀ ਟ੍ਰਿਪਲ ਡਿਜਿਟ ਹੀਟ ਰਹੀ ਆ ਜਾਂ ਰਹਿਣੀ ਆ, ਤੇ ਬਹੁਤ ਹੀ ਜ਼ਿਆਦਾ 107-8 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਗਿਆ ਹੈਗਾ। ਤੇ 33 ਦਿਨ ਕਹਿੰਦੇ ਵੀ ਜਿਹੜਾ ਟੈਂਪਰੇਚਰ ਆ ਫ੍ਰਿਜ਼ਨੋ ਏਰੀਏ 'ਚ 100 ਤੋਂ ਉੱਪਰ ਰਿਹਾ ਹੈਗਾ। ਟਿਪੀਕਲੀ ਕਹਿੰਦੇ ਪੂਰੇ ਸਾਲ ਦੇ ਵਿੱਚ 36 ਦਿਨ ਰਹਿੰਦਾ ਹੁੰਦਾ ਹੈ।
ਸੋ ਬਹੁਤ ਸਾਰੇ ਲੋਕ ਆ ਉੱਥੇ ਜਿਹੜੇ ਕੰਮ ਕਰਨ ਵਾਲੇ ਆ, ਉਹ ਲਗਭਗ 3 ਵਜੇ ਤੜਕੇ ਜਿਹੜੇ ਕੰਮ ਸ਼ੁਰੂ ਕਰ ਦਿੰਦੇ ਆ ਤੇ 9-10 ਵਜੇ ਤਾਈਂ ਫਿਨਿਸ਼ ਕਰ ਦਿੰਦੇ ਆ, ਕਿਉਂਕਿ ਇੰਨੀ ਜ਼ਿਆਦਾ ਬਾਅਦ ਦੇ ਵਿੱਚ ਹੀਟ ਹੁੰਦੀ ਹੈਗੀ ਆ। ਤੇ ਬਿਮਾਰ ਵੀ ਬਹੁਤ ਲੋਕ ਹੋ ਰਹੇ ਹੈਗੇ ਆ ਹੀਟ ਦੇ ਕਾਰਨ। ਸੋ ਮੋਸਟਲੀ ਜਿਹੜੇ ਘਰਾਂ 'ਚ ਰਹਿ ਰਹੇ ਆ ਸੇਫ, ਉਹ ਵਧੀਆ ਹੈਗਾ। ਤੇ ਜਿਹੜੀ ਗਵਰਨਮੈਂਟ ਆ ਉਹ ਵੀ ਇਹੀ, ਤੁਸੀਂ ਐਡਵਰਟਾਈਜ਼ਮੈਂਟ ਵੀ ਸੁਣਦੇ ਹੋਵੋਗੇ ਪੰਜਾਬੀ ਰੇਡੀਓ USA ਤੇ, ਵੀ ਜਿਹੜੇ ਤੁਹਾਡੇ ਵਰਕਰ ਆ ਉਹਨਾਂ ਦੇ ਕੀ ਰਾਈਟਸ ਹੈਗੇ ਆ, ਉਹ ਇਹੀ ਆ ਵੀ ਹੀਟ ਤੋਂ ਪਹਿਲਾਂ ਜਿਹੜਾ ਕੰਮ ਕਰ ਲਓ, ਹੀਟ ਤੋਂ ਬਚ ਕੇ ਰਹੋ। ਬਿਲਕੁਲ। ਤੇ ਪਾਣੀ ਦੀ ਸਹੂਲਤ, ਮੈਡੀਕਲ ਦੀ ਜਿਹੜੀ ਐਮਰਜੈਂਸੀ ਮੈਡੀਕਲ ਜਿੱਦਾਂ ਕਰਨਾ ਹੈ, ਉਹ ਲੋਕਾਂ ਨੂੰ ਉੱਥੇ ਪਤਾ ਹੋਣਾ ਚਾਹੀਦਾ। ਤੇ ਛਾਂ ਦਾ ਜਿਹੜਾ ਪ੍ਰਬੰਧ ਆ ਉਹ ਹਮੇਸ਼ਾ ਰਹਿਣਾ ਚਾਹੀਦਾ। ਇੱਕ ਤਾਂ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਵੀ ਜਿਹੜੀ ਅੱਗ ਵੀ ਉੱਧਰ ਨਜ਼ਦੀਕ ਲੱਗੀ ਹੋਈ ਹੈ ਯੋਸੇਮਿਟੀ ਦੇ ਵਿੱਚ, ਤੇ ਉਸ ਦਾ ਵੀ ਫਿਰ ਗਰਮੈਸ਼ ਤਾਂ ਇੱਧਰਲੇ ਪਾਸੇ ਨੂੰ ਜਿਹੜੀ ਉਹ ਆਉਂਦੀ ਹੋਈ ਆ। ਸੋ ਹਾਈਡਰੇਟ ਜਿਹੜੇ ਰਹੋ, ਇਕੱਲਾ ਫਰੈਸਨੋ ਵਾਲੇ ਪਾਸੇ ਨਹੀਂ, ਓਵਰਆਲ ਜਦੋਂ ਪੂਰੀ ਹੀਟ ਵੇਵ ਚੱਲਦੀ ਹੁੰਦੀ ਆ, ਜਿਹੜਾ ਸ਼ਿਕੰਜਵੀਆਂ ਬਣਾ ਕੇ, ਨਿੰਬੂ ਪਾਣੀ ਜਿਹਨੂੰ ਕਹਿੰਦੇ ਆ, ਉਹ ਵੀ ਬਣਾ ਕੇ ਜਿਹੜੀਆਂ ਜ਼ਰੂਰ ਪੀਣੀਆਂ ਚਾਹੀਦੀਆਂ। ਹਾਈਡਰੇਸ਼ਨ ਬਹੁਤ ਜ਼ਰੂਰੀ, ਕਿਉਂਕਿ ਜਦੋਂ ਸਰੀਰ 'ਚ ਪਾਣੀ ਨਹੀਂ ਹੁੰਦਾ ਤਾਂ ਇੱਕ ਤਾਂ ਬੰਦਾ ਐਂ ਲੱਗਦਾ ਵੀ ਲੈ ਵੀ ਹੁਣ ਡਿੱਗੇ ਥੱਕਿਆ ਹੀ ਰਹਿੰਦਾ ਹੈ, ਤਾਂ ਨੀਂਦ ਹੀ ਆਈ ਜਾਂਦੀ ਹੁੰਦੀ ਆ। ਸੋ ਪਾਣੀ ਪੂਣੀ ਜਿਹੜਾ ਪੂਰਾ ਹਾਈਡਰੇਟ ਰਿਹਾ ਕਰੋ, ਤਾਂ ਜੋ ਤੁਹਾਡੇ ਸਰੀਰ ਦੇ ਵਿੱਚ ਵੀ ਐਨਰਜੀ ਜਿਹੜੀ ਆ ਉਹ ਬਰਕਰਾਰ ਰਹੇ ਜੀ। ਸੋ ਜੇ ਆਪਾਂ ਹੀਟ ਦੇ ਨਾਲ ਪਾਣੀ ਦੀ ਗੱਲ ਕਰਦੇ ਵੀ ਜਾਈਏ, ਪਾਣੀ ਦੇ ਨਾਲ ਜਿਹੜੀ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਸਟੇਟ ਲਾ ਪਾਸ ਹੋਇਆ ਸੀ, ਜਿਹਦੇ ਮੁਤਾਬਕ ਜੁਲਾਈ 2019 ਤੱਕ ਜਿਹੜੇ ਵੀ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਡਰਿੰਕਿੰਗ ਵਾਟਰ ਆ ਉਹਨੂੰ ਲੈਡ ਦੇ ਲਈ ਜਿਹੜਾ ਟੈਸਟ ਕਰਨਾ ਹੈਗਾ ਆ, ਤਾਂ ਕਿ ਕਿਤੇ ਤੁਹਾਡੇ ਬੱਚੇ ਜਿਹੜੇ ਪਾਣੀ ਪੀ ਰਹੇ ਉਹਦੇ ਵਿੱਚ ਲੈਡ ਤਾਂ ਨਹੀਂ, ਕਿਉਂਕਿ ਮਿਸ਼ੀਗਨ ਵਾਲਾ ਰੌਲਾ ਨਾ ਹੋਵੇ। ਕਹਿੰਦੇ ਵੀ ਹੁਣ ਤੱਕ ਜਿਹੜੇ ਡਾਟਾ ਰਿਸੀਵ ਹੋਇਆ ਹੈਗਾ ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ, ਕਲੋਵਿਸ ਯੂਨੀਵਰਸ ਸਕੂਲ ਡਿਸਟ੍ਰਿਕਟ ਦੇ ਵਿੱਚ, ਤੇ ਕੁਛ ਕੁ ਜਿਹੜੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ, ਸੰਗਰ ਯੂਨੀਫਾਈਡ, ਵਾਸ਼ਿੰਗਟਨ ਯੂਨੀਫਾਈਡ, ਫ੍ਰਿਜ਼ਨੋ ਕਾਉਂਟੀ ਆਫਿਸ ਆਫ ਐਜੂਕੇਸ਼ਨ ਜਿਹੜੇ ਆ ਉਹਨਾਂ ਦੀਆਂ ਹਜੇ ਰਿਕੁਐਸਟ ਪੈਂਡਿੰਗ ਪਈਆਂ ਹੈਗੀਆਂ। ਪ੍ਰਾਈਵੇਟ ਸਕੂਲ ਜਿਹੜੇ ਆ ਇਸ ਬਿੱਲ ਦੇ ਅੰਡਰ ਨਹੀਂ ਆਉਂਦੇ ਹੈਗੇ। ਜ਼ਰੂਰ ਤੁਸੀਂ ਜਿਨ੍ਹਾਂ ਦੇ ਬੱਚੇ ਹੁਣ ਗਾਹਾਂ ਅਗਲਾ ਸੈਸ਼ਨ ਸ਼ੁਰੂ ਹੋਣ ਵਾਲਾ, ਮੁਰਲੇ ਮਹੀਨੇ ਦੇ ਐਂਡ ਤੱਕ ਹੋ ਜਾਣਾ ਆ ਮਿਡਲ ਵਿੱਚ, ਤੇ ਜ਼ਰੂਰ ਤੁਸੀਂ ਆਪਣੇ ਸਕੂਲ ਵਾਲਿਆਂ ਨੂੰ ਚੈੱਕ ਕਰੋ ਭਈ ਜੀ ਤੁਹਾਡਾ ਜਿਹੜਾ ਤੁਸੀਂ ਲੈਡ ਪਾਣੀ ਜਿਹੜਾ ਹੈਗਾ ਸਕੂਲ ਦੇ ਵਿੱਚ ਬੱਚਿਆਂ ਨੂੰ ਮਿਲਦਾ ਉਹਦੇ ਵਿੱਚ ਟੈਸਟ ਕੀਤਾ ਹੈ ਕਿ ਨਹੀਂ, ਜਾਂ ਉਹਦਾ ਕਿੰਨੇ ਕੁ ਪਾਰਟਸ ਪਰ ਬਿਲੀਅਨ ਡਾਲਰ ਜਿਹੜਾ ਹੈਗੇ ਆ, ਕਿਉਂਕਿ ਬੱਚਿਆਂ ਦੀ ਸਿਹਤ ਦਾ ਉਹਦੇ ਵਿੱਚ ਨੁਕਸਾਨ ਨਾ ਹੋਵੇ। ਸੋ ਬਿਲਕੁਲ ਆਪਣੇ ਜਿਹੜੇ ਬੱਚੇ ਜਿਹੜੇ ਸਕੂਲ ਜਾਣੇ ਆ ਉਹਨਾਂ ਤੋਂ ਜ਼ਰੂਰ ਤੁਸੀਂ ਇਹ ਪੁੱਛ ਸਕਦੇ ਆ। ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਆ। ਅੱਜ ਹੀ ਜਿਹੜੀ ਤੜਕੇ ਕਹਿੰਦੇ ਆ ਬੀਜਿੰਗ ਦੇ ਵਿੱਚ ਜਿਹੜੀ US ਦੀ ਐਮਬੈਸੀ ਆ ਉਸ ਦੇ ਬਾਹਰ ਇੱਕ ਐਕਸਪਲੋਸਿਵ ਡਿਵਾਈਸ ਆ ਉਹ ਕਿਸੇ ਨੇ ਡੈਟੋਨੇਟ ਜਿਹੜਾ ਕਰਤਾ, ਉੱਥੇ ਧਮਾਕਾ ਜਿਹੜਾ ਆ ਉਹ ਜ਼ਰੂਰ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਕਾਫੀ ਤਣਾਅਪੂਰਨ ਮਾਹੌਲ ਜਿਹੜਾ ਆ ਉੱਥੇ ਬਣਿਆ ਰਿਹਾ। US ਐਮਬੈਸੀ ਨੇ ਕਿਹਾ ਵੀ ਉਹਨਾਂ ਦਾ ਕੋਈ ਵੀ ਸਟਾਫ ਮੈਂਬਰ ਇਸ ਦੇ ਵਿੱਚ ਜਿਹੜਾ ਇੰਜਰਡ ਨਹੀਂ ਹੋਇਆ। ਤਕਰੀਬਨ ਤੜਕੇ ਨਹੀਂ, ਦੁਪਹਿਰ ਨੂੰ 1 ਵਜੇ ਇਨਫੈਕਟ ਜਿਹੜੀ US ਐਮਬੈਸੀ ਦੇ ਬਾਹਰ ਇਹ ਧਮਾਕਾ ਹੋਇਆ ਆ। ਚਾਈਨਾ ਦੇ ਪੁਲਿਸ ਦੇ ਅਧਿਕਾਰੀਆਂ ਦੇ ਮੁਤਾਬਕ ਕਿਹਾ ਜਾ ਰਿਹਾ ਵੀ ਉਹਨਾਂ ਨੇ ਜਿਹੜਾ ਇੱਕ ਬੰਦਾ ਹੈ 26 ਸਾਲਾਂ ਦਾ, ਉਸ ਨੂੰ ਜਿਹਦਾ ਸਰਨੇਮ ਜ਼ਿਆਂਗ ਦੱਸਿਆ ਜਾਂਦਾ, ਇਨਰ ਮੰਗੋਲੀਆ ਤੋਂ ਉਹ ਹੈਗਾ ਆ, ਉਸ ਨੂੰ ਜਿਹੜਾ ਇਸ ਹਿਰਾਸਤ ਦੇ ਵਿੱਚ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਆ। ਸੋ ਵੈਸੇ ਜਿਹੜੇ ਕਹਿੰਦੇ ਵੀ ਇਹ ਜਿਹੜਾ ਇੱਕ ਫਾਇਰ ਵਰਕਸ ਜਿਹੜਾ ਹੈ ਆ, ਫਾਇਰ ਵਰਕਸ ਕਹਿੰਦੇ ਉਸ ਨੇ ਉਹ ਚਲਾਇਆ ਸੀ। ਫਾਇਰ ਵਰਕਸ ਕੀ ਹੁੰਦਾ ਵੀ ਜਿਹੜੇ ਪਟਾਕਿਆਂ ਦਾ ਬਰੂਦ ਜਿਹੜਾ ਹੁੰਦਾ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਇੱਕ ਐਕਸਪਲੋਸਿਵ ਬਣਾਉਣ ਦੀ ਜਿਹੜੀ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਿਹੜੀ ਗਈ ਸੀ, ਜਿਹੜੀ ਉਸਨੇ ਉੱਥੇ ਡੈਟੋਨੇਟ ਵੀ ਜਿਹੜਾ ਉਹ ਕਰ ਦਿੱਤਾ ਸੀ, ਤੇ ਹੁਣ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਤੇ ਚਲੋ ਕੋਈ ਵੀ ਜਿਹੜਾ ਇਸ ਦੇ ਵਿੱਚ ਜਿਹੜਾ ਫੱਟੜ ਨਹੀਂ ਹੋਇਆ, ਬਹੁਤ ਚੰਗੀ ਗੱਲ ਆ। ਤੇ ਜਿਹੜਾ ਬੰਬਰ ਸੀ ਉਸ ਨੂੰ ਹੁਣ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਆ। ਪੁੱਛਗਿੱਛ ਜਿਹੜੀ ਉਸ ਦੇ ਕੋਲੋਂ ਹੁਣ ਚੱਲ ਰਹੀ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਕਹਿੰਦੇ ਪਈ ਪਿਛਲੇ ਦਿਨਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਆਪਣੇ ਪੇਰੈਂਟਸ ਤੋਂ ਸੈਪਰੇਟ ਕੀਤਾ ਗਿਆ ਸੀ ਤੇ ਉਹਨਾਂ ਨੂੰ ਜਿਹੜਾ ਅਲੱਗ-ਅਲੱਗ ਜੇਲ੍ਹ ਜਾਂ ਜਿਹੜੇ ਬੱਚਿਆਂ ਦੇ ਸੈਂਟਰ ਹੁੰਦੇ ਉੱਥੇ ਰੱਖਿਆ ਗਿਆ ਸੀ, ਉਸ ਨੇ ਕਿਸੇ ਤਰ੍ਹਾਂ ਦਾ ਵੀ ਜਿਹੜੀ ਇਲੀਗਲ ਇਮੀਗ੍ਰੈਂਟਸ ਨੂੰ USA 'ਚ ਐਂਟਰ ਹੋਣ 'ਤੇ ਅਸਰ ਨਹੀਂ ਪਾਇਆ। ਤੇ ਕਹਿੰਦੇ ਵੀ ਕੋਈ ਵੀ ਉਹਦਾ ਇੰਨਾ ਨਹੀਂ ਫਰਕ ਪਿਆ ਵੀ ਜਿਹਦੇ ਨਾਲ ਲੋਕ ਡਰ ਕੇ ਜਿਹੜੇ ਆ ਬਾਰਡਰ ਕ੍ਰਾਸ ਕਰਨ ਨੂੰ
ਹਟ ਜਾਣ। ਹਜੇ ਵੀ ਉਸੇ ਹੀ ਗਿਣਤੀ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਜਿਹੜੀ ਆ ਐਂਟਰੀ ਆ ਉਹ ਹੋ ਰਹੀ ਹੈਗੀ ਆ। ਜੀ ਜੀ। ਅਗਲੀ ਖਬਰ ਹਰਜੋਤ ਸਿੰਘ ਜੀ ਸੀਰੀਆ ਤੋਂ ਜਿਹੜੀ ਆ ਰਹੀ ਆ, ਕਹਿੰਦੇ ਵੀ ਅਚਾਨਕ ਜੇ ਇਹ ਚੀਜ਼ ਦੇਖੀ ਗਈ ਆ ਵੀ ਸੀਰੀਆ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਬੰਦਕ ਬਣਾਇਆ ਗਿਆ ਸੀ ਉਹਨਾਂ ਦੇ ਜਿਹੜੇ ਆ ਮੌਤ ਦੀਆਂ ਸਜ਼ਾਵਾਂ ਉਹਨਾਂ ਨੂੰ ਅਚਾਨਕ ਬਹੁਤ ਤੇਜ਼ੀ ਦੇ ਨਾਲ ਮਿਲਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਆ। ਕਹਿੰਦੇ ਇੱਥੋਂ ਇਹ ਕਿਹਾ ਜਾ ਸਕਦਾ ਹੈ ਵੀ ਜਿਹੜਾ ਬਸ਼ਰ ਅਲ ਅਸਾਦ ਹੈਗਾ ਸੀਰੀਆ ਦਾ ਇਸ ਟਾਈਮ ਜਿਹੜਾ ਉੱਥੇ ਦਾ ਕਹਿ ਲਓ ਵੀ ਲੀਡਰ ਹੈਗਾ ਜਾਂ ਉਹ ਇਸ ਟਾਈਮ ਸੱਤਾ ਦੇ ਉੱਤੇ ਕਾਬਜ਼ ਆ, ਉਸ ਨੇ ਇੱਕ ਹਿਸਾਬ ਦੇ ਨਾਲ ਕਿਹਾ ਜਾ ਸਕਦਾ ਵੀ ਇਹ ਜਿੱਤ ਲਈ ਆ, ਵਾਰ ਜਿਹੜੀ ਉਹ ਜਿੱਤਣ ਦੀ ਕਗਾਰ 'ਤੇ ਆ, ਅਤੇ ਆਪਣੇ ਜਿੰਨੇ ਵੀ ਰੈਬਲਸ ਹੈਗੇ ਆ ਉਹਨਾਂ ਨੂੰ ਧੜਾ ਧੜ ਜਿਹੜੀਆਂ ਮੌਤ ਦੀਆਂ ਸਜ਼ਾਵਾਂ, ਫਾਂਸੀ ਦੀ ਸਜ਼ਾ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਆ ਉਹ ਕਰ ਰਿਹਾ ਆ। ਹਿਊਮਨ ਰਾਈਟ ਐਕਸਪਰਟਸ ਅਤੇ ਜਿਹੜੇ ਹੋਰ ਅਬਜ਼ਰਵਰ ਆ ਉਹ ਇਹ ਮੰਨਦੇ ਨੇ ਵੀ ਇੱਥੋਂ ਇਹ ਡਿਸਕਲੋਜ਼ਰਸ ਤੋਂ ਇਹੀ ਜਿਹੜਾ ਪਤਾ ਲੱਗਦਾ ਹੈ ਵੀ ਬਸ਼ਰ ਅਲ ਅਸਾਦ ਦੀ ਗਵਰਨਮੈਂਟ ਦੇ ਵਿੱਚ ਜਿਹੜਾ ਕੌਨਫੀਡੈਂਸ ਆ ਉਹ ਵੱਧ ਰਿਹਾ ਆ ਉਹ ਆਪਸ ਦੇ ਵਿੱਚ, ਅਤੇ ਉਹਨਾਂ ਨੇ ਬਾਕੀ ਜਿਹੜੇ ਰੈਬਲਸ ਹੈਗੇ ਆ ਉਹਨਾਂ ਤੋਂ ਜਿੰਨੇ ਵੀ ਕਹਿ ਲਓ ਇਲਾਕੇ ਸੀ ਉਹ ਵੀ ਛਡਾ ਲਏ ਗਏ ਨੇ। ਸੋ ਯਾਦ ਹੋਵੇਗਾ ਵੀ ਇਸ ਦੇ ਬਸ਼ਰ ਅਲ ਅਸਾਦ ਦੇ ਬਿਲਕੁਲ ਖਿਲਾਫ ਹੈਗਾ ਆ ਅਮਰੀਕਾ। ਉਹ ਚਾਹੁੰਦਾ ਸੀਗਾ ਵੀ ਉੱਥੇ ਜਿਹੜਾ ਤਖਤਾ ਕਿਤੇ ਨਾ ਕਿਤੇ ਜਿਹੜਾ ਪਲਟ ਹੋਵੇ, ਪਰ ਉੱਧਰ ਜਿਹੜਾ ਰਸ਼ੀਆ ਦੀ ਇਹਨਾਂ ਨੂੰ ਪੂਰੀ ਹਮਾਇਤ ਜਿਹੜੀ ਨਾਲ ਦੇ ਨਾਲ ਇਹ ਹਾਸਲ ਸੀ, ਅਤੇ ਹੌਲੀ ਹੌਲੀ ਜਿਹੜੇ ਬਸ਼ਰ ਅਲ ਅਸਾਦ ਅਤੇ ਉਸ ਦੇ ਜਿਹੜੇ ਕਹਿ ਲਓ ਵੀ ਸੋ ਕਾਲਡ ਫੌਜੀ ਆ ਉਹਨਾਂ ਨੇ ਜਿਹੜੇ ਰੈਬਲ ਹੈਲਡ ਟੈਰੀਟਰੀਜ਼ ਆ ਉਹਨਾਂ ਨੂੰ ਦੁਬਾਰਾ ਜਿਹੜਾ ਆਪਣੇ ਜਿਹੜੇ ਕਹਿ ਲਓ ਵੀ ਕਬਜ਼ੇ ਅਧੀਨ ਲੈ ਲਿਆ ਆ, ਅਤੇ ਉਹ ਜਿਹੜੇ ਲੋਕ ਉਹਨਾਂ ਨੇ ਫੜੇ ਸੀ ਹੁਣ ਧੜਾ ਧੜ ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਜਿਹੜੀਆਂ ਆ ਉਹ ਸੁਣਾਈਆਂ ਜਾ ਰਹੀਆਂ ਨੇ। ਜੀ। ਅਗਲੀ ਖਬਰ ਜਿਹੜੀ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੇ ਵਿੱਚ ਜਿਹੜੇ ਡੂਮਸਡੇ ਕਲਟ ਦਾ ਮੈਂਬਰ ਜਿਹੜਾ ਆਖਰੀ ਮੈਂਬਰ ਸੀ ਕਹਿੰਦੇ ਉਹਨੂੰ ਵੀ ਜਿਹੜੀ ਫਾਂਸੀ ਦੇ ਦਿੱਤੀ ਗਈ ਆ। 1990 ਦੇ ਵਿੱਚ ਇਹ ਜਿਹੜਾ ਕਲਟ ਸੀਗਾ ਜਾਪਾਨ ਦੇ ਵਿੱਚ ਡੂਮਸਡੇ ਕਲਟ ਦੇ ਨਾਮ ਨਾਲ ਜਾਣਿਆ ਜਾਂਦਾ, ਜਿਨ੍ਹਾਂ ਨੇ ਇੱਕ ਜਿਹੜੀ ਆ ਬਹੁਤ ਹੀ ਜ਼ਹਿਰੀਲੀ ਗੈਸ ਉੱਥੇ ਦੀ ਜਿਹੜਾ ਟੋਕੀਓ ਦਾ ਸਾਬਵੇਜ਼ ਆ ਉਹਦੇ ਵਿੱਚ ਛੱਡੀ ਸੀਗੀ, ਅਤੇ ਜਿਹਦੇ ਨਾਲ 13 ਲੋਕਾਂ ਦੀ ਮੌਤ ਹੋ ਗਈ ਸੀ। 6000 ਤੋਂ ਵੱਧ ਲੋਕ ਜਿਹੜੇ ਆ ਉਹ ਜਿਹੜੇ ਬਲਾਈਂਡ ਵੀ ਹੋਏ ਸੀ, ਜਿਨ੍ਹਾਂ ਦੇ ਵਿੱਚ ਪੈਰਾਲਾਈਜ਼ ਵੀ ਹੋਏ ਸੀ। ਬਹੁਤ ਵੱਡਾ ਇਹ ਅਟੈਕ ਸੀ। ਸੋ ਕਹਿੰਦੇ 13 ਲੋਕਾਂ ਦੇ ਕਰੀਬ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੜੇ ਗਏ ਸੀ ਉਹਨਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ, ਅਤੇ ਜਿਹੜਾ ਹੁਣ ਆਖਰੀ ਇੱਕ ਉਹਨਾਂ ਦਾ ਮੈਂਬਰ ਰਹਿੰਦਾ ਸੀ ਉਹਨੂੰ ਵੀ ਜਿਹੜੀ ਆ ਕੱਲ੍ਹ ਹੈਂਗ ਕਰ ਦਿੱਤਾ ਗਿਆ ਹੈਗਾ ਆ। ਜੀ ਜੀ ਜੀ। ਅਤੇ ਨਾਲ ਹੀ ਆਪਾਂ ਜਿਹੜੀ ਹਰਜੋਤ ਸਿੰਘ ਜੀ ਜਿੱਦਾਂ ਖਬਰ ਦੱਸੀ ਸੀ ਵੀ ਜਿਹੜੇ ਡਿਪਟੀ ਅਟਾਰਨੀ ਜਨਰਲ ਰੌਡ ਰੋਜ਼ਨਟਾਈਨ ਆ ਉਹਨਾਂ ਦੀ ਇੰਪੀਚਮੈਂਟ ਦਾ ਰੈਜ਼ੋਲੂਸ਼ਨ ਜਿਹੜਾ ਉਹ ਪੇਸ਼ ਕੀਤਾ ਗਿਆ ਆ, ਪਰ ਨਾਲ ਦੇ ਨਾਲ ਹੀ ਜਿਹੜੇ ਜੈਫ ਸੈਸ਼ਨ ਅਟਾਰਨੀ ਜਨਰਲ ਆ ਉਹਨਾਂ ਨੇ ਡਿਫੈਂਡ ਕੀਤਾ ਆ ਰੌਡ ਰੋਜ਼ਨਟਾਈਨ ਨੂੰ, ਅਤੇ ਕਹਿੰਦੇ ਵੀ ਮੇਰਾ ਪੂਰਾ ਵਿਸ਼ਵਾਸ ਹਾਈਐਸਟ ਕੌਨਫੀਡੈਂਸ ਜਿਹੜਾ ਰੋਜ਼ਨਟਾਈਨ ਦੇ ਵਿੱਚ ਜਿਹੜਾ ਉਹ ਹੈਗਾ ਆ, ਅਤੇ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਇੰਪੀਚਮੈਂਟ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਜਿਹੜੇ GOP ਦੇ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਨੇ ਮਾਰਕ ਮੈਡੋਸ ਅਤੇ ਜਿਮ ਜਾਰਡਨ ਆ ਉਹਨਾਂ ਦੁਆਰਾ ਜਿਹੜਾ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹਨਾਂ ਨੂੰ ਇੰਪੀਚ ਜਿਹੜਾ ਆ ਉਹ ਕੀਤਾ ਜਾਵੇ। ਸੋ ਉਹਨਾਂ ਨੇ ਪੂਰਾ ਭਰੋਸਾ ਜਿਹੜਾ ਆਪਣੇ ਡਿਪਟੀ ਦੇ ਵਿੱਚ ਜਿਹੜਾ ਆ ਉਹ ਦਿਖਾਇਆ ਆ, ਕਹਿੰਦੇ ਵੀ ਬਹੁਤ ਕੇਪੇਬਲ ਨੇ। ਪਿਛਲੇ ਦਿਨੀ ਥੋੜ੍ਹੇ ਚਿਰ ਪਹਿਲਾਂ ਹੀ ਜਿਹੜਾ ਉਹਨਾਂ ਨੇ ਇੱਕ ਬੋਸਟਨ ਦੇ ਵਿੱਚ ਹੋ ਰਹੀ ਪ੍ਰੈਸ ਨਿਊਜ਼ ਕਾਨਫਰੰਸ ਆ ਉਸ ਦੇ ਵਿੱਚ ਇਹ ਗੱਲਬਾਤ ਆ ਉਹ ਕੀਤੀ ਆ। ਜੀ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਈਰਾਨ ਨੂੰ ਥ੍ਰੈਟ ਕੀਤਾ ਗਿਆ ਸੀ, ਅਤੇ ਹੁਣ ਅੱਜ ਜਿਹੜੇ ਈਰਾਨ ਦੇ ਇੱਕ ਸੀਨੀਅਰ ਜਨਰਲ ਹੈਗੇ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ ਪ੍ਰੈਜ਼ੀਡੈਂਟ ਟਰੰਪ ਇੰਨਾ ਸੌਖਾ ਨਾ ਸੋਚਣ ਵੀ ਸਾਡੇ ਨਾਲ ਲੜਾਈ ਲਾ ਸਕਦੇ ਹੈਗੇ ਆ। ਉਹ ਕਹਿੰਦੇ ਵੀ ਤੁਸੀਂ ਜਿਹੜੀ ਲੜਾਈ ਸ਼ੁਰੂ ਕਰਾਂਗੇ ਅਤੇ ਖ਼ਤਮ ਜਿਹੜੀ ਆ ਉਹ ਅਸੀਂ ਕਰਾਂਗੇ। ਸੋ ਜਿਹੜਾ ਮਾਹੌਲ ਹੈਗਾ ਆ ਦੋਨਾਂ ਪਾਸਿਆਂ ਤੋਂ ਕਾਫੀ ਗਰਮਾਇਆ ਹੋਇਆ ਹੈਗਾ ਆ, ਅਤੇ ਦੇਖੋ ਆਉਣ ਵਾਲੇ ਸਮੇਂ 'ਚ ਇਹਦੇ ਕੀ ਕੁਛ ਬਣਦਾ ਆ। ਜੀ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਸਮਾਪਤ ਆ। ਜਾਂਦੇ ਜਾਂਦੇ ਇੱਕ ਇਮੀਗ੍ਰੇਸ਼ਨ ਦੀ ਖਬਰ ਜਿਹੜੀ ਆ ਉਹ ਦੱਸਦੇ ਜਾਈਏ। ਕਹਿੰਦੇ ਵੀ ਇੱਕ ਇਮੀਗ੍ਰੇਸ਼ਨ ਕੋਰਟ ਦੇ ਬਾਹਰ ਜਿਹੜੇ ਆਕੂਪਾਈ ਆਈਸ ਦੇ ਜਿਹੜੇ ਪ੍ਰੋਟੈਸਟਰ ਆ ਉਹ ਸੀਗੇ ਵੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਬਾਕੀਆਂ ਕਿਸੇ ਨੂੰ ਜਿਹੜਾ ਉੱਥੇ ਵੜਨ ਨਹੀਂ ਦੇਣਾ, ਪਰ ਪੁਲਿਸ ਨੇ ਕਹਿੰਦੇ ਵੀ ਉੱਥੇ ਆ ਕੇ ਉਹ ਸਾਰੇ ਹੀ ਜਿਹੜੇ ਪ੍ਰਦਰਸ਼ਨਕਾਰੀਆਂ ਨੂੰ ਪ੍ਰੋਟੈਸਟਰਸ ਆ
ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਲੂਇਸਵਿਲ ਇਮੀਗ੍ਰੇਸ਼ਨ ਕੋਰਟ ਦੇ ਬਾਹਰ ਜਿਹੜਾ ਆ ਇਹ ਲੋਕ ਪ੍ਰੋਟੈਸਟ ਕਰ ਰਹੇ ਸੀ ਆਈਸ ਦੇ ਖਿਲਾਫ, ਅਤੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਕੇ ਉੱਥੇ ਲੈ ਗਏ ਨੇ। ਸੋ ਬਹੁਤ ਥਾਵਾਂ ਦੇ ਉੱਤੇ ਜਿਹੜਾ ਆਕੂਪਾਈ ਆਈਸ ਦੇ ਜਿਹੜੇ ਹੁਣ ਪ੍ਰੋਟੈਸਟ ਆ ਉਹ ਦੇਖਣ ਨੂੰ ਮਿਲ ਰਹੇ ਆ। ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਕੋਰਟ ਦੇ ਵੱਲੋਂ ਸੁਣਾਇਆ ਗਿਆ ਸੀਗਾ ਫੈਸਲਾ ਵੀ ਸਾਰੇ ਬੱਚਿਆਂ ਨੂੰ ਉਹਨਾਂ ਦੀਆਂ ਜਿਹੜੇ ਪੇਰੈਂਟਸ ਆ ਉਹਨਾਂ ਦੇ ਨਾਲ ਜਿਹੜਾ ਮਿਲਾਇਆ ਜਾਵੇ, ਪਰ ਅਜੇ ਤੱਕ ਜਿਹੜੀ ਸਰਕਾਰ ਆ ਉਸ ਦੇ ਵਿੱਚ ਬਹੁਤੀ ਕਾਮਯਾਬੀ ਜਿਹੜੀ ਆ ਹਾਸਿਲ ਨਹੀਂ ਕਰ ਸਕੀ। ਛੋਟੇ ਬੱਚਿਆਂ ਨੂੰ ਜ਼ਰੂਰ ਮਿਲਾਇਆ ਆ, ਉਹ ਵੀ ਡੈਡਲਾਈਨ ਲੰਘਣ ਤੋਂ ਬਾਅਦ ਦੇ ਵਿੱਚ, ਅਤੇ ਜਿਹੜੇ 2000 1500 ਤੋਂ 2000 ਤੱਕ ਜਿਹੜੇ ਹੋਰ ਬੱਚੇ ਆ ਅਜੇ ਤੱਕ ਉਹਨਾਂ ਦੇ ਜਿਹੜੀ ਆ ਉਹ ਗੱਲਬਾਤ ਚੱਲ ਰਹੀ ਆ, ਟੈਸਟਿੰਗ ਵਗੈਰਾ ਹੋ ਰਹੀ ਆ। ਕਈ ਤਾਂ ਮਾਪੇ ਪਹਿਲਾਂ ਹੀ ਡਿਪੋਰਟ ਕਰ ਦਿੱਤੇ ਗਏ ਆ, ਉਹ ਵਿਚਾਰੇ ਇੱਥੇ ਇਕੱਲੇ ਰਹਿ ਗਏ ਨੇ ਬੱਚੇ, ਅਤੇ ਕਈਆਂ ਨੂੰ ਜਿਹੜੇ ਮਿਲਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਇਸ ਟਾਈਮ ਆਰੰਭ ਹੋਈ ਪਈ ਆ। ਸੋ ਹੋਪਫੁਲੀ ਜਲਦੀ ਉਹਨਾਂ ਬੱਚਿਆਂ ਨੂੰ ਜਿਹੜੇ ਵਿਛੜੇ ਸੀਗੇ ਪਰਿਵਾਰਾਂ ਨਾਲੋਂ ਉਹਨਾਂ ਨੂੰ ਜਲਦ ਹੀ ਜਿਹੜਾ ਉਹ ਮਿਲਾ ਦਿੱਤਾ ਜਾਵੇ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ